ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਜਸਪਾਲ ਮਾਨ ਜੀ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਪ੍ਰਵੀਨ ਜੀ, ਸ਼ੁਕਰੀਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 18 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਜੇਕੇ ਧਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰੂਡਲੈਂਡ ਪਰਮਜੀਤ ਕੌਰ ਅੰਗੀ ਵੈਕਾਵਿਲ ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਲ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 20927700113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਮਾਨ ਸਾਹਿਬ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇੱਕ ਵਿਧਾਇਕਾ ਬੀਬੀ ਤੋਂ। ਵਿਧਾਇਕਾ ਬੀਬੀ ਚਰਚਾ ਦੇ ਵਿੱਚ ਹੈ, ਕਾਰਨ ਕੀ ਹੈ ਜੀ? ਜੀ ਪ੍ਰਵੀਨ ਜੀ, ਮੇਰੀ ਆਵਾਜ਼ ਸਹੀ ਸੁਣ ਰਹੀ ਹੈ ਤੁਹਾਡੇ ਤੱਕ? ਹਾਂਜੀ, ਆਵਾਜ਼ ਤੁਹਾਡੀ ਸਹੀ ਹੈ। ਜੀ। ਪਹਿਲਾਂ ਵਿਧਾਇਕ ਬੀਬੇ ਚਰਚਾ ਦੇ ਵਿੱਚ ਸੀਗੇ, ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਨਾਲ ਵਿਧਾਇਕ ਚਰਚਾ ਦੇ ਵਿੱਚ ਰਿਹਾ। ਹੁਣ ਇਸ ਤੋਂ ਬਾਅਦ ਵਿਧਾਇਕਾ ਬੀਬੀ ਚਰਚਾ ਦੇ ਵਿੱਚ ਆ ਗਈ ਆ। ਇਹ ਬਲਾਚੌਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ। ਤਾਂ ਇਹ ਬੀਬੀ ਜਿਹੜੀ ਸੰਤੋਸ਼ ਕਤਾਰੀ ਇਹਨਾਂ ਦਾ ਨਾਮ ਆ, ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਸੋਸ਼ਲ ਮੀਡੀਆ ਤੇ। ਵੀਡੀਓ ਵਾਇਰਲ ਹੋਈ ਬਹੁਤ ਜ਼ਿਆਦਾ ਹੋਈ ਆ ਪ੍ਰਵੀਨ ਜੀ। ਸਮਾਗਮ ਦੇ ਵਿੱਚ ਗਏ ਆ ਤੇ ਉੱਥੇ ਜਾ ਕੇ ਇਹਨਾਂ ਨੂੰ ਜਿਹੜਾ ਇਹਨਾਂ ਅੱਗੇ ਮਠਿਆਈ ਪਰੋਸੀ ਜਾਂਦੀ ਹੈ ਡੱਬਾ, ਤਾਂ ਉਹਦੇ ਵਿੱਚੋਂ ਇਹ ਮਠਿਆਈ ਹੈ ਜਿਹੜਾ ਉਹ ਖਾਸ ਤੌਰ ਤੇ ਜੋ ਪ੍ਰਚਾਰ ਜਾ ਰਿਹਾ ਕਿ ਬਈ ਇਹ ਕਿਤੇ ਗਏ ਸੀਗੇ ਇੱਕ ਸਮਾਗਮ ਦੇ ਵਿੱਚ, ਖਾਸ ਭਾਈਚਾਰੇ ਦਾ ਸਮਾਗਮ ਸੀ, ਤੇ ਇਸ ਬੀਬੀ ਨੇ ਮਠਿਆਈ ਜਿਹੜੀ ਫੜ ਕੇ ਹੱਥ ਚੁੱਕ ਕੇ ਤੇ ਸਾਈਡ ਤੇ ਸੁੱਟ ਦਿੱਤੀ। ਇਹ ਚੀਜ਼ ਆ ਜੀ ਵੀ ਹੋਈ ਹੈ, ਬਹੁਤ ਸਾਰੇ ਲੋਕੀ ਨੂੰ ਲੈ ਕੇ ਸਵਾਲ ਵੀ ਕਰਦੇ ਆ। ਤਾਂ ਹੁਣ ਇਸ ਤੋਂ ਬਾਅਦ ਇਹਨਾਂ ਦਾ ਜਵਾਬ ਆ ਗਿਆ। ਜਵਾਬ ਦੇ ਵਿੱਚ ਇਹ ਕਹਿੰਦੇ ਜੀ ਕਿ ਮੈਂ ਉੱਥੇ ਗਈ ਸੀਗੀ, ਪਹਿਲੀ ਗੱਲ ਤਾਂ ਕਿਸੇ ਭਾਈਚਾਰੇ ਦਾ ਪ੍ਰੋਗਰਾਮ ਨਹੀਂ ਸੀ, ਬਲਕਿ ਉਹ ਧੀ ਦਾ ਪ੍ਰੋਗਰਾਮ ਸੀਗਾ ਕਿਸੇ ਆਪਣੇ ਹਲਕੇ ਦੇ ਵਿੱਚ ਹੀ ਬਲਾਚੌਰ। ਤਾਂ ਨਾਲ ਹੀ ਇਹ ਕਹਿੰਦੇ ਕਿ ਵੀ ਮੈਨੂੰ ਤਾਂ 4 ਮਹੀਨੇ ਪਹਿਲਾਂ, ਕੁਝ ਟਾਈਮ ਪਹਿਲਾਂ ਮੇਰੀ ਹੋਈ ਆ ਬਾਈਪਾਸ ਸਰਜਰੀ। ਮੈਨੂੰ ਡਾਕਟਰ ਦੀ ਮੇਰੇ ਕੋਲ ਸਾਰੀਆਂ ਪਰਚੀਆਂ ਪਈਆਂ। ਦੂਜਾ ਮੈਨੂੰ ਨਾਲ ਦੀ ਨਾਲ ਹੋਇਆ ਸ਼ੂਗਰ, ਇਸ ਕਰਕੇ ਮੈਂ ਤਾਂ ਮਿੱਠਾ ਖਾਂਦੀ ਨਹੀਂ। ਮੈਂ ਤਾਂ ਹੱਥ ਜੋੜੇ ਸੀਗੇ, ਹੋਰ ਕੁਛ ਨਹੀਂ, ਮੈਂ ਹੱਥ ਸਾਈਡ ਤੇ ਕੀਤਾ, ਮੈਂ ਤਾਂ ਮਿਠਾਈ ਚੱਕੀ ਨਹੀਂ ਹੈ। ਪਰ ਲੋਕੀ ਸਵਾਲ ਕਰ ਰਹੇ ਕਿ ਬਈ ਉੱਥੇ ਤਾਂ ਸ਼ਰੇਆਮ ਪਤਾ ਲੱਗ ਰਿਹਾ ਕਿ ਤੁਸੀਂ ਮਿਠਾਈ ਚੱਕੀ ਹੋਈ ਆ ਤੇ ਚੁੱਕ ਕੇ ਤੁਸੀਂ ਥੱਲੇ ਨੂੰ ਸੁੱਟ ਦਿੱਤਾ, ਤਾਂ ਉੱਥੇ ਕੀ ਜ਼ਰੂਰਤ ਸੀ ਤੁਹਾਨੂੰ? ਦੂਸਰੀ ਗੱਲ ਇਹ ਹੈ ਕਿ ਇਹ ਤਾਂ ਚਲੋ ਇਹਨਾਂ ਦੇ ਉੱਤੇ ਇਲਜ਼ਾਮ ਨੇ ਤੇ ਇਹ ਇਹਨਾਂ ਦੇ ਉੱਤੇ ਜੋ ਇਹਨਾਂ ਨੇ ਪੱਕ ਦਿੱਤਾ ਆਪਣਾ। ਇਹਦੇ ਨਾਲ ਹੀ ਇੱਥੇ ਵਿਧਾਇਕ ਜਿਹੜੇ ਵਿਧਾਇਕਾ ਸਾਹਿਬਾਂ ਨੇ ਉਹ ਕਹਿੰਦੇ ਕਿ ਜੀ ਮੇਰਾ ਬਰਥਡੇ ਵੀ ਸੀ ਉਸੇ ਦਿਨ, ਜਿਹੜੇ ਦਿਨ ਇਹ ਪ੍ਰੋਗਰਾਮ ਸੀਗਾ, ਭਾਵ ਕਿ 2 ਕੁ ਦਿਨ ਪਹਿਲਾਂ ਦੀ ਗੱਲ ਆ। ਹੁਣ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਫੋਟੋਆਂ ਪਾਈਆਂ ਹੋਈਆਂ ਨੇ, ਕਾਫੀ ਜ਼ਿਆਦਾ ਫੋਟੋਜ਼ ਪਾਈਆਂ ਹੋਈਆਂ ਨੇ। ਜੇ ਤੁਸੀਂ ਵੀ ਫੋਲੋਗੇ ਜਾਂ ਆਪਣੀ ਆਡੀਅנס ਚੋਂ ਵੀ ਕੋਈ ਫੋਲੇਗਾ ਨਾ ਤਾਂ ਪਤਾ ਲੱਗ ਜਾਏਗਾ। ਤਾਂ ਫੋਟੋਜ਼ ਬਹੁਤ ਜ਼ਿਆਦਾ ਨੇ, ਉਹਦੇ ਵਿੱਚ ਕਈ ਜਗ੍ਹਾ ਉੱਤੇ ਕੇਕ ਕੱਟ ਰਹੇ ਆ, ਕੋਈ ਇਹਨਾਂ ਨੂੰ ਕੇਕ ਖਵਾ ਰਿਹਾ, ਭਾਵ ਕਿ ਕਾਫੀ ਜ਼ਿਆਦਾ ਨੇ, ਕੋਈ ਇੱਕ ਕੇਕ ਨਾਲ ਨਹੀਂ, ਕਈ ਕੇਕ ਨੇ ਉਹਦੇ ਵਿੱਚ ਅਲੱਗ-ਅਲੱਗ। ਤਾਂ ਹੁਣ ਦੇਖੋ ਗੱਲ ਇਹ ਕਿ ਵੀ ਤੁਸੀਂ ਉੱਥੇ ਸਮਾਗਮ ਤੇ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਬਾਈ ਮੈਂ ਮਿੱਠਾ ਨਹੀਂ ਖਾਣਾ ਸੀ, ਇਸ ਕਰਕੇ ਮੈਂ ਨਹੀਂ ਚੱਕਿਆ। ਇੱਥੇ ਇਜਾਜ਼ਤ ਮਿਲ ਗਈ ਜਾਂ ਇੱਥੇ ਫਿਰ ਕੀ ਹੋ ਗਿਆ ਬਈ ਇੱਥੇ ਤੁਸੀਂ ਮਿੱਠਾ ਖਾ ਰਹੇ ਹੋ? ਜਾਂ ਫਿਰ ਇਹ ਗੱਲ ਕਿ ਵੀ ਪਹਿਲੇ ਕੋਈ ਨੋਟਿਸ ਨਾ ਚਿਪਕਾਤਾ ਹੋਵੇ, ਕਿਤੇ ਕਿਹਾ ਹੋਵੇ ਕਿ ਬਾਈ ਸ਼ੂਗਰ ਫ੍ਰੀ ਕੇਕ ਲੈ ਕੇ ਆਏ ਹੋ। ਤਾਂ ਇਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ। ਪਰ ਫਿਲਹਾਲ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ, ਬਹੁਤ ਜ਼ਿਆਦਾ ਲੋਕੀ ਇਹਨਾਂ ਨੂੰ ਸਵਾਲ ਕਰ ਰਹੇ ਆ। ਪਰ ਇਹ MLA ਸਾਹਿਬਾ ਕਹਿੰਦੇ ਜੀ ਕਿ ਮੇਰੇ ਤੇ ਇਹ ਇੱਕ ਸਟੰਟ ਆ ਜਿਹਦੇ ਨਾਲ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਮੇਰਾ ਡੈਮੇਜ ਹੋਵੇ, ਇਸ ਕਰਕੇ ਕਹਿੰਦੇ ਕਿ
ਇਸ ਕਰਕੇ ਇਹਨਾਂ ਨੇ ਦਿੱਤਾ, ਕਹਿੰਦੇ ਕਿ ਇਸ ਕਰਕੇ ਮੇਰੀ ਵੀਡੀਓ ਹੈ ਜਿਹੜੀ ਉਹ ਟਿਕਟੌਕ ਦੇ ਉੱਤੇ ਬਣਾ ਕੇ ਕਿਸੇ ਨੇ ਬਾਹਰੋਂ ਅਪਲੋਡ ਕਰ ਦਿੱਤੀ। ਪਰ ਨਾਲ ਸਵਾਲ ਇਹ ਵੀ ਆ ਕਿ ਵੀਡੀਓ ਤਾਂ ਇੱਥੋਂ ਹੀ ਸ਼ੂਟ ਹੋਈ ਆ, ਵੀਡੀਓ ਉੱਥੇ ਹੀ ਬਣੀ ਆ, ਕਿਸੇ ਨੇ ਉੱਥੇ ਲੋਕਲ ਕਿਸੇ ਚੈਨਲ ਨੇ ਲਾਈਵ ਕੀਤਾ ਹੋਏਗਾ ਜਾਂ ਕਿਸੇ ਨੇ ਵੀਡੀਓ ਕਲਿੱਪ ਬਣਾਇਆ ਹੋਏਗਾ, ਉਹਦੇ ਵਿੱਚੋਂ ਕਿਸੇ ਨੇ ਕਲਿੱਪ ਕੱਟ ਕੇ ਉਹ ਹੁਣ ਵਾਇਰਲ ਕਰ ਦਿੱਤੀ ਆ। ਤਾਂ ਇਸ ਤਰ੍ਹਾਂ ਦੇ ਨਾਲ ਹੁਣ ਸਵਾਲ ਹੋ ਰਿਹਾ। ਖੈਰ ਉਹਨਾਂ ਨੇ ਕੋਈ ਜਵਾਬ ਦੇ ਦਿੱਤਾਗਾ, ਜੀ ਪਸੰਦ ਕੀਤਾ। ਹੁਣ ਦੇਖਦੇ ਹਾਂ ਕਿ ਅੱਗੇ ਇਸ ਮਾਮਲੇ ਦੇ ਵਿੱਚ ਬਣਦਾ ਕੀ ਹੈ ਜਾਂ ਮਾਮਲਾ ਠੱਪ ਹੋ ਜਾਂਦਾ। ਤਾਂ ਕੁੱਲ ਮਿਲਾ ਕੇ ਇਹ ਚਰਚਾ ਜ਼ਰੂਰ ਹੋ ਰਹੀ ਹੈ ਕਿ ਬਾਈ ਹੁਣ ਪਹਿਲਾਂ ਇਹਨਾਂ ਦੇ ਐਮਐਲਏ ਬੀਬੇ ਚਰਚਾ ਸੀ ਤੇ ਹੁਣ ਐਮਐਲਏ ਬੀਬੀਆਂ ਦੀ ਕਮੀ ਉਹ ਵੀ ਪੂਰੀ ਕਰ ਦਿੱਤੀ ਆ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ। ਮਾਨ ਸਾਹਿਬ ਤੇ ਗੱਲ ਕਰੀਏ। ਅਮਰੂਦ ਵਾਲੇ ਬਿਆਨਾਂ ਤੇ ਹੁਣ ਕਾਂਗਰਸੀਆਂ ਨੇ ਪਲਟਵਾਰ ਕੀਤਾ ਜੀ ਕੋਈ? ਹਾਂਜੀ, ਕਾਂਗਰਸੀ ਪੂਰੀ ਫਾਰਮ ਦੇ ਵਿੱਚ ਚੱਲ ਰਹੇ ਆ। ਤੁਹਾਨੂੰ ਪਤਾ ਕਿ ਇਹ ਬਾਜਵਾ ਸਾਹਿਬ ਨੇ ਵੈਸੇ ਰਿਪਲਾਈ ਕੀਤਾ ਤਾਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਬਾਈ ਤੁਹਾਨੂੰ ਪਤਾ ਕਿ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ। ਵੈਸੇ ਮਾਨ ਸਾਹਿਬ ਤੁਹਾਨੂੰ ਪਤਾ ਹੀ ਹੈ ਨਾ ਕਿ ਉਹਨਾਂ ਨੇ ਸਾਂਝੀ ਕੱਸਿਆ ਸੀਗਾ ਵੀਰਵਾਰ ਨੂੰ, ਤਾਂ ਉਹਨਾਂ ਨੇ ਖਾਸ ਕਰਕੇ ਉੱਤੇ ਉਹ ਗੱਠਜੋੜ ਵਾਲੇ ਮਾਮਲੇ ਤੇ ਕੱਸਿਆ ਸੀਗਾ, ਜਿਹੜਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਜਾਂ ਇੰਡੀਆ ਗੱਠਜੋੜ ਜਿਹੜਾ ਬਣ ਰਿਹਾ, ਜਿਹਦੇ ਵਿੱਚ ਸਾਰੀਆਂ ਤੇਰਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਆਖਿਆ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਸੀ, ਕਹਿੰਦੇ ਕਿ ਮੇਲੇ ਦੇ ਵਿੱਚ ਅਮਰੂਦਾਂ ਨੂੰ ਕੌਣ ਪੁੱਛਦਾ। ਇਹ ਸੁਣਨ ਤੋਂ ਬਾਅਦ ਹੋਇਆ ਕਿ ਬਾਈ ਕਾਂਗਰਸੀ ਭੜਕ ਗਏ। ਉਹਨਾਂ ਦੇ ਵਿੱਚ ਸੁਖਜਿੰਦਰ ਰੰਧਾਵਾ ਆ ਗਏ, ਉਹਨਾਂ ਨੇ ਟਵੀਟ ਕਰਕੇ ਜਵਾਬ ਦੇ ਦਿੱਤਾ। ਉਹ ਜਵਾਬ ਦੇ ਦਿੱਤਾ ਤਾਂ ਟਵੀਟ ਕੀਤਾ ਰੰਧਾਵਾ ਸਾਹਿਬ ਨੇ, ਉਹ ਕਹਿੰਦੇ ਮਾਨ ਸਾਹਿਬ ਕਹਿੰਦੇ ਕਿ ਇਹ ਗਰੀਬਾਂ ਦਾ ਫਲ ਆ ਅਮਰੂਦ, ਲੇਕਿਨ ਤੁਸੀਂ ਹੁਣ ਕਹਿੰਦੇ ਕਿ ਆਮ ਲੋਕ ਰਹਿ ਨਹੀਂ ਗਏ, ਤੁਸੀਂ ਹੁਣ ਚੀਕੂ ਸੀਤਾਫਲਾਂ ਦੇ ਵਿੱਚ ਸ਼ਾਮਿਲ ਹੋ ਗਏ ਹੋ। ਤੇ ਜਿਹੜੇ ਲੋਕ ਤੁਹਾਨੂੰ ਪਤਾ ਕਹਿੰਦੇ ਕਿ ਬਈ ਪੰਜਾਬੀਆਂ ਨੂੰ ਪਤਾ, ਜਿਹੜੇ ਲੋਕ ਚੀਕੂ ਜਾਂ ਸੀਤਾਫਲ ਖਾਣ ਵਾਲੇ ਸੀ ਨਾ, ਉਹਨਾਂ ਦਾ ਪੰਜਾਬੀਆਂ ਨੇ ਕੀ ਹਾਲ ਕੀਤਾ ਤੇ ਉਹ ਤੁਹਾਨੂੰ ਵੀ ਪਤਾ, ਕਹਿੰਦੇ ਉਹ ਹਾਲ ਤੁਹਾਡਾ ਵੀ ਹੋਣਾ। ਨਾਲ ਹੀ ਉਹ ਕਹਿੰਦੇ ਕਿ ਜੇ ਕਦੇ ਕਦੇ ਕੋਈ ਅਮਰੂਦ ਖਾ ਲੈਣਾ ਤਾਂ ਅਮਰੂਦ ਦਾ ਬੀ ਆ ਜਿਹੜਾ ਨਾ ਉਹ ਢਿੱਡ 'ਚ ਆ ਕੇ ਦਰਦ ਵੀ ਪੈਦਾ ਕਰ ਦਿੰਦਾ ਤੇ ਪੱਥਰੀ ਬਣ ਜਾਂਦੀ। ਤੁਹਾਨੂੰ ਪਤਾ ਮਾਨ ਸਾਹਿਬ ਤਾਂ ਹੁਣ ਤੱਕ ਕਹਿੰਦੇ ਰਹੇ ਨੇ ਕਿ ਬਾਈ ਜੇ ਮੈਂ ਨਾ ਬੋਲਾਂ ਕਿਸੇ ਮਸਲੇ ਤੇ, ਨਾ ਗੱਲ ਕਰਾਂ ਤਾਂ ਮੈਨੂੰ ਐਂ ਲੱਗਦਾ ਮੇਰੇ ਪਤੀ ਬਣ ਗਈ। ਉਹ ਪਹਿਲਾਂ ਕਹਿੰਦੇ ਹੁੰਦੇ ਸੀ ਜਦੋਂ ਐਮਪੀ ਸੀਗੇ, ਤਾਂ ਹੁਣ ਇਹ ਵੀ ਚਰਚਾ ਹੋ ਗਈ ਆ। ਤਾਂ ਨਾਲ ਦੀ ਨਾਲ ਇਹ ਹੈ ਕਿ ਬਾਈ ਇਹ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਕੰਮ ਚੱਲਦਾ ਆ। ਇਸ ਤੋਂ ਪਹਿਲਾਂ ਵੀ ਸੁਖਜਿੰਦਰ ਰੰਧਾਵਾ ਦੇ ਨਾਲ ਮਾਨ ਸਾਹਿਬ ਦਾ ਪਿੱਛਾ ਪੈਂਦਾ ਰਿਹਾ, ਜਦੋਂ ਖਾਸ ਕਰਕੇ ਮੁਖਤਾਰ ਅੰਸਾਰੀ ਵੇਲੇ, ਤਾਂ ਉਸ ਵੇਲੇ ਜੇਲ੍ਹ ਦਾ ਖਰਚੇ ਨੂੰ ਲੈ ਕੇ ਉਸ ਵੇਲੇ ਵੀ ਤੁਹਾਨੂੰ ਪਤਾ ਟਿੱਪਣੀ ਕੀਤੀਆਂ ਸੀਗੀਆਂ ਤੇ ਕਿੱਥੋਂ ਤੱਕ ਮਾਮਲਾ ਗਿਆ ਸੀਗਾ। ਉਸ ਵੇਲੇ ਵੀ ਕੰਮ ਲੰਬਾ ਚੱਲਿਆ ਸੀ। ਹੁਣ ਫੇਰ ਦੁਬਾਰਾ ਤੋਂ ਕੰਮ ਸ਼ੁਰੂ ਹੋ ਗਿਆ, ਤਾਂ ਹੁਣ ਦੇਖਦੇ ਹਾਂ ਕਿ ਅੱਗੇ ਜਾ ਕੇ ਨਿਬੜਦਾ ਕਿੱਥੇ ਆ। ਵੈਸੇ ਗੱਲ ਇਹ ਹੈ ਕਿ ਕਾਂਗਰਸੀ ਸਾਰੇ ਹੀ ਵੈਸੇ ਮਾਨ ਸਾਹਿਬ ਵਾਲੇ ਪਾਸੇ ਨੂੰ ਤੱਤੇ ਹੋਏ ਪਏ ਆ, ਪਰ ਉਧਰੋਂ ਮਾਨ ਸਾਹਿਬ ਵੀ ਘੱਟ ਨਹੀਂ ਹੈ। ਇਹ ਵੀ ਕਿਤੇ ਨਾ ਕਿਤੇ ਆ ਕੇ ਸੀਪੇ ਵੀ ਲਾ ਦਿੰਦੇ ਆ ਤੇ ਉਧਰੋਂ ਜਦੋਂ ਕਾਂਗਰਸੀਆਂ ਨੂੰ ਮੌਕਾ ਮਿਲਦਾ ਉਹ ਵੀ ਕੁਛ ਨਾ ਕੁਛ ਕੱਢ ਹੀ ਲਿਆ। ਜੀ ਜੀ ਮਾਨ ਸਾਹਿਬ, ਭਾਈ ਅਵਤਾਰ ਸਿੰਘ ਖੰਡਾ ਦੀਆਂ ਅਸਥੀਆਂ ਤੇ ਸੁਣਵਾਈ ਹੋਈ ਹੈ ਜੀ? ਹਾਂਜੀ, ਪਹਿਲਾਂ ਤਾਂ ਇਹ ਸੀ ਕਿ ਉਹਨਾਂ ਨੇ ਅਵਤਾਰ ਸਿੰਘ ਖੰਡਾ ਦੇ ਪ੍ਰੀਤ ਕੌਰ ਜੀ, ਤਾਂ ਉਹਨਾਂ ਨੇ ਕਿਹਾ ਸੀ ਕਿ ਡੈਡ ਬੋਡੀ ਭਾਰਤ ਲੈ ਕੇ ਆਈ ਜਾਵੇ। ਜਾਂ ਅਪਲਾਈ ਕੀਤਾ, ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਸੰਘਰਸ਼ ਕੀਤਾ, ਪਰ ਨਹੀਂ, ਗੱਲ ਨਹੀਂ ਬਣੀ। ਕਿਉਂਕਿ ਕੁੱਲ ਮਿਲਾ ਕੇ ਪਹਿਲੀ ਗੱਲ ਤਾਂ ਉਹ ਸਬੂਤ ਨਹੀਂ ਦੇ ਸਕੇ, ਜਾਂ ਹਾਲੇ ਤੱਕ ਸਬੂਤ ਵਾਲਾ ਕੰਮ ਪੈਂਡਿੰਗ ਹੀ ਪਿਆ ਮੇਰੇ ਖਿਆਲ ਨਾਲ ਕਿ ਬਈ ਉਹ ਭਾਰਤੀ ਨਾਗਰਿਕ ਸੀ ਖੰਡਾ। ਤਾਂ ਕਿਉਂਕਿ ਸਰਕਾਰ ਨੇ ਤਾਂ ਮੰਨਣ ਤੋਂ ਮਨਾ ਕਰ ਦਿੱਤਾ। ਸਰਕਾਰ ਦਾ ਜਵਾਬ ਹਾਈ ਕੋਰਟ ਦੇ ਵਿੱਚ ਦਾਇਰਾ, ਉਹ ਕਹਿੰਦੇ ਕਿ ਬਈ ਸਾਡੇ ਕੋਲ ਤਾਂ ਕੋਈ ਸਬੂਤ ਨਹੀਂ, ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤਾਂ ਸਬੂਤ ਦਿਓ ਕਿ ਭਾਰਤੀ ਆ। ਫਿਰ ਤੁਹਾਨੂੰ ਪਤਾ ਕਿ ਉਹਨਾਂ ਦਾ ਜਿਹੜਾ ਸੰਸਕਾਰ ਸੀਗਾ ਉਹ ਉੱਥੇ ਹੋ ਜਾਂਦਾ ਸੰਸਕਾਰ। ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦੇ ਪਰਿਵਾਰ ਦੀ ਇਹ ਮੰਗ ਆ, ਕਹਿੰਦੇ ਕਿ ਬਈ ਦੇਖੋ ਗੱਲ ਇਹ ਆ ਵੀ ਚਲੋ ਠੀਕ ਹੈ ਸੰਸਕਾਰ ਹੋ ਗਿਆ, ਪਰ ਐਟਲੀਸਟ ਉਹਨਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਜਾਣ। ਇਹਦੇ ਲਈ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ। ਹੁਣ ਇਹਦੀ ਅੱਗੇ ਜਾ ਕੇ ਸੁਣਵਾਈ ਹੋਏਗੀ, ਕਿਉਂਕਿ ਪਹਿਲਾਂ ਇਹ ਸੀਗਾ ਪਲਾਨ ਉਹਨਾਂ ਦਾ, ਕਹਿੰਦੇ ਕਿ ਬਾਈ ਚਲੋ ਠੀਕ ਹੈ ਉੱਥੇ ਬਲੱਡ ਕੈਂਸਰ ਕਰਕੇ ਤੁਹਾਨੂੰ ਪਤਾ ਮੌਤ ਹੋ ਗਈ। ਉਸ ਤੋਂ ਬਾਅਦ ਜੋ ਖਬਰਾਂ ਚੱਲੀਆਂ ਸੋਸ਼ਲ ਮੀਡੀਆ ਉੱਤੇ ਕੁਝ ਮਤਲਬ ਅਲੱਗ-ਅਲੱਗ ਤਰੀਕੇ ਦੇ ਨਾਲ ਟਿੱਪਣੀਆਂ ਵੀ ਕਰਾਂਗਾ। ਤਾਂ ਹੁਣ 15 ਜੂਨ ਨੂੰ ਜਦੋਂ ਮੌਤ ਹੋਈ ਤਾਂ ਉਸ ਤੋਂ ਬਾਅਦ ਕਹਿੰਦੇ ਸੀ ਕਿ ਬਈ ਉਹਨਾਂ ਦੀ ਡੈਡ ਬੋਡੀ ਇੱਥੇ ਲਿਆਂਦੀ ਜਾਵੇ, ਇੱਥੇ ਲਿਆ ਕੇ ਉਹਨਾਂ ਦਾ ਸੰਸਕਾਰ ਅਸੀਂ ਕਰੀਏ ਮੋਗਾ ਦੇ ਵਿੱਚ। ਤਾਂ ਨਾਲ ਹੀ ਉਹਨਾਂ ਨੇ ਆਖਿਆ ਸੀ ਕਹਿੰਦੇ ਕਿ ਕੀਰਤਪੁਰ ਸਾਹਿਬ ਆ ਜਿਹੜਾ ਅਸੀਂ ਅਸਥੀਆਂ ਨੇ ਉਹ ਪ੍ਰਵਾਹ ਕਰਨੀਆਂ ਨੇ, ਜਲ ਪ੍ਰਵਾਹ ਕਰਨੀਆਂ ਨੇ, ਪਰ ਉਹਨਾਂ ਦੀ ਡੈਡ ਬੋਡੀ ਭਾਰਤ ਨਹੀਂ ਆ ਸਕੀ। ਹੁਣ ਇਹਦੇ ਉੱਤੇ ਸੁਣਵਾਈ ਕਰਦੀ ਪਈ ਆ। ਹੁਣ ਇਹਨਾਂ ਨੇ ਆਪਣਾ ਪੱਖ ਰੱਖਣਾ। ਫਿਲਹਾਲ ਇਹਨਾਂ ਨੇ ਪਟੀਸ਼ਨ ਆ ਜਿਹੜੀ ਉਹ ਦਾਇਰ ਕੀਤੀ ਆ ਅਵਤਾਰ ਸਿੰਘ ਖੰਡਾ ਦੀ, ਜਿਹੜੇ ਇਹਨਾਂ ਦੇ ਸਿਸਟਰ ਨੇ ਜਸਪ੍ਰੀਤ ਕੌਰ। ਤਾਂ ਹੁਣ ਉਹਦੇ ਵਿੱਚ ਅਪਡੇਟ ਕੀ ਆਉਂਦੀ ਆ ਉਹ ਬਾਅਦ ਦੇ ਵਿੱਚ ਦੇਖਣਾ ਹੋਏਗਾ। ਪਰ ਫਿਲਹਾਲ ਗੱਲ ਇਹ ਹੈ ਕਿ ਇੱਕ ਤਾਂ ਦੇਖੋ ਗੱਲ ਇਹ ਕਿ ਸਾਰੀਆਂ ਗੱਲਾਂ ਨੂੰ ਜੇ ਆਪਾਂ ਇੱਕ ਪਾਸੇ ਛੱਡ ਦਈਏ, ਇੱਕ ਤਾਂ ਗੱਲ ਇਹ ਹੈ ਕਿ ਪ੍ਰਵੀਨ ਜੀ ਦੇਖੋ ਉਹਨਾਂ ਦਾ ਪਰਿਵਾਰਕ ਮੈਂਬਰ ਉਹ ਚਲਾ ਗਿਆ। ਦੂਸਰੀ ਗੱਲ ਇਹ ਕਿ ਇਸ ਤਰ੍ਹਾਂ ਦੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਨਾ ਕਿਸੇ ਨਾਲ ਵੀ,
ਤਾਂ ਉਹਨਾਂ ਨੂੰ ਮਤਲਬ ਇਹ ਕਿ ਅੰਦਰ ਤੋਂ ਵੀ ਬੰਦਾ ਟੁੱਟ ਜਾਂਦਾ, ਉੱਤੋਂ ਵੀ ਟੁੱਟ ਜਾਂਦਾ, ਇੱਕ ਉਹਨਾਂ ਦਾ ਪਰਿਵਾਰਕ ਮੈਂਬਰ ਵੀ ਟੁੱਟ ਜਾਂਦਾ, ਹੂੰ ਹੂੰ ਸਾਰੇ ਪਾਸਿਆਂ ਤੋਂ ਆ ਕੇ ਮੁਸੀਬਤ ਪੈ ਜਾਂਦੀ। ਦੂਜੀ ਵੱਡੀ ਗੱਲ ਇਹ ਆ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਆ ਜਿਹੜਾ ਜੋ ਯੂਕੇ ਦੇ ਵਿੱਚ ਸੀਗਾ, ਉਹਨਾਂ ਨੂੰ ਉਹਨਾਂ ਦਾ ਅੰਤਮ ਟਾਈਮ ਦੇ ਤੇ ਉਹਨਾਂ ਦਾ ਮੂੰਹ ਵੀ ਨਹੀਂ ਦਿਖਾਈ ਦਿੱਤਾ ਜਾਂ ਸ਼ਕਲ ਵੀ ਨਹੀਂ ਦੇਖ ਸਕੇ। ਉਹ ਖੈਰ ਆਪਾਂ ਵੀਡੀਓ ਸਾਰਿਆਂ ਨੇ ਦੇਖੀ ਹੈ ਕਿ ਵਾਇਆ ਫੋਨ ਜਾਂ ਵੀਡੀਓ ਕਾਲ ਜ਼ਰੀਏ ਉਹ ਵਿਚਾਰੇ ਚਲੋ ਦੇਖ ਰਹੇ ਸੀਗੇ, ਤਾਂ ਉਹਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਖੜੇ ਨੇ। ਦੇਖ ਕੇ ਬਾਈ ਦੇਖੋ ਗੱਲ ਇਹ ਕਿ ਬਾਈ ਇੰਨਾ ਵੀ ਕੀ ਹੋ ਗਿਆ ਜਾਂ ਕੀ ਹੋ ਗਿਆ। ਚਲੋ ਖੈਰ ਭਾਰਤ ਸਰਕਾਰ ਆ ਉਹ ਦੱਸਦੀ ਹੈ ਕਹਿੰਦੇ ਕਿ ਬਾਈ ਅਸੀਂ ਅੱਤਵਾਦੀ ਘੋਸ਼ਿਤ ਕੀਤਾ ਹੋਇਆ। ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪਰਿਵਾਰ ਨੂੰ ਕੋਈ ਬਹੁਤੀ ਮੈਨੂੰ ਨਹੀਂ ਲੱਗਦਾ ਕਿ ਰਾਹਤ ਮਿਲੀ ਹੋਏਗੀ, ਕਿਉਂਕਿ ਯੂਕੇ ਦਾ ਵੀਜ਼ਾ ਵੀ ਅਪਲਾਈ ਕੀਤਾ ਸੀ, ਉਧਰੋਂ ਵੀਜ਼ਾ ਵੀ ਨਹੀਂ ਮਿਲਿਆ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਨਾਲ ਹੋਰ ਵੀ ਗੱਲ ਥੋੜੀ ਦੱਸ ਦਿੰਦਾ ਕਿ ਵੀਜ਼ਾ ਮਿਲਣ ਦੇ ਨਾਲ ਯੂਕੇ ਦੀ ਪੁਲਿਸ ਨੇ ਵੀ ਇਨਵੈਸਟੀਗੇਟ ਕਰਨ ਤੋਂ ਨਾ ਕਰ ਦਿੱਤੀ। ਉਧਰਲੇ ਪਾਸੇ ਵੀ ਹੱਥ ਪੈਰ ਆ ਜਿਹੜਾ ਉਹ ਕੁਛ ਸਿਰੇ ਨਹੀਂ ਲੱਗੀ ਗੱਲ। ਉਹ ਕਹਿੰਦੇ ਕਿ ਅਸੀਂ ਇਨਵੈਸਟੀਗੇਟ ਨਹੀਂ ਕਰਨਾ। ਤੇ ਤੁਹਾਨੂੰ ਵੀ ਪਤਾ ਕਿ ਬਾਈ ਉੱਥੇ ਜੋ ਕੁਛ ਹੋਇਆ ਉਹ ਵੀ ਸਾਰਿਆਂ ਨੂੰ ਪਤਾ, ਕਿਉਂਕਿ ਉੱਥੇ ਜਿਹੜਾ ਭਾਰਤੀ ਦੂਤਾਵਾਸ ਆ ਉਹਦੇ ਤਿਰੰਗੇ ਦਾ ਅਪਮਾਨ ਕਰਨ ਦੇ ਵੀ ਦੋਸ਼ ਲੱਗੇ ਸੀਗੇ। ਤਾਂ ਹੁਣ ਸਾਰਾ ਕੁਛ ਕੁੱਲ ਮਿਲਾ ਕੇ ਚਾਰੇ ਪਾਸਿਆਂ ਤੋਂ ਮਾਮਲਾ ਗੁੰਝਲਦਾਰ ਵੀ ਬਣ ਗਿਆ ਹੈ। ਤੇ ਦੂਜੀ ਗੱਲ ਇਹ ਕਿ ਪਰਿਵਾਰ ਇਸ ਵੇਲੇ ਉਡੀਕ ਕਰ ਰਿਹਾ ਕਿ ਬਈ ਉਹਨਾਂ ਦੀਆਂ ਅਸਥੀਆਂ ਘੱਟੋ ਘੱਟ ਅਸੀਂ ਜਲ ਜੀ ਜੀ ਪਟੀਸ਼ਨ ਦੇ ਉੱਤੇ ਉਹਨਾਂ ਹਾਈ ਕੋਰਟ ਵੱਲੋਂ ਕੀ ਟਿੱਪਣੀ ਹੁੰਦੀ ਹੈ ਉਹ ਦੇਖਣਾ ਬੜਾ ਲਾਜ਼ਮੀ ਰਹੇਗਾ ਜੀ। ਜੀ ਜੀ ਕਿਸੇ ਬੰਦੇ ਨੇ ਗਰਲਫ੍ਰੈਂਡ ਦੀ ਪੋਰਨ ਵੀਡੀਓ ਬਣਾਈ ਤੇ ਹੁਣ ਉਸ ਮਾਮਲੇ ਦੇ ਵਿੱਚ ਉਹਨੂੰ 10,000 ਕਰੋੜ ਦਾ ਜੁਰਮਾਨਾ ਹੋਇਆ ਮਾਨ ਸਾਹਿਬ। ਆਪਾਂ ਗੱਲਬਾਤ ਕਰ ਰਹੇ ਹਾਂ ਜਸਪਾਲ ਮਾਨ ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਸਪਾਲ ਮਾਨ ਆਪਣੇ ਨਾਲ ਜੁੜੇ ਸੀ। ਉਹਨਾਂ ਦੇ ਨਾਲ ਆਪਾਂ ਵਿਧਾਇਕਾ ਬੀਬੀ ਚਰਚਾ ਦੇ ਵਿੱਚ ਹੈ। ਅਮਰੂਦ ਵਾਲੇ ਬਿਆਨਾਂ ਤੇ ਕਾਂਗਰਸੀਆਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੇ ਪਲਟਵਾਰ ਕੀਤਾ ਤੇ ਅਵਤਾਰ ਸਿੰਘ ਖੰਨਾ ਦੀਆਂ ਆਸਥੀਆਂ ਤੇ ਸੁਣਵਾਈ ਦਾ ਜਿਹੜਾ ਮਾਮਲਾ ਸੀ ਉਹਦੇ ਤੇ ਆਪਾਂ ਚਰਚਾ ਕਰਕੇ ਹਟੇ ਹਾਂ। ਪ੍ਰੋਗਰਾਮ ਦੇ ਵਿੱਚ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਉੱਤੇ ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ, ਜਿਸ ਨੂੰ ਭਗੌੜਾ ਐਲਾਨ ਦਿੱਤਾ ਗਿਆ, ਤੇ ਉਸ ਤੋਂ ਬਾਅਦ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਗੁਰਦਾਸਪੁਰ ਦੇ ਜਿਹੜੇ ਪਿੰਡ ਨੇ, ਖਾਸ ਕਰਕੇ 38 ਪਿੰਡ ਐਸੇ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ 30,000 ਲੋਕ ਉੱਥੋਂ ਬੇਘਰ ਹੋ ਗਏ ਨੇ ਤੇ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਬਰਕਰਾਰ ਹੈ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਮੋਹਾਲੀ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਤਾਂ ਦੇ ਦਿੱਤਾ ਗਿਆ, ਪਰ ਇਸ ਮਾਮਲੇ ਦੇ ਨਾਲ ਜੁੜੇ ਹੋਰ ਜਿਹੜੇ ਤੰਦ ਨੇ ਜਾਂ ਤੱਥ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਅਸਲ ਦੇ ਵਿੱਚ ਹੁਣ ਉਹਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਉਹ ਕਾਫੀ ਸਮੇਂ ਤੋਂ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਅਪ੍ਰੈਲ ਮਹੀਨੇ ਦੀ ਗੱਲ ਹੈ। 14 ਅਪ੍ਰੈਲ 2023 ਨੂੰ ਇੱਕ ਰਿਪੋਰਟ ਛਪੀ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ, ਤੇ ਜਿਹਦੇ ਹੈਡਰ ਇਹ ਸੀਗਾ ਕਿ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਪਾਕਿਸਤਾਨ ਤੋਂ ਹਾਸਲ ਕਰਦਾ ਸੀ ਨਸ਼ੇ। ਹੁਣ ਤੁਸੀਂ ਸੋਚੋਗੇ ਕਿ ਇਹ ਖਬਰ ਰਾਜਜੀਤ ਸਿੰਘ ਦੀ ਹੈ ਤੇ ਇੰਦਰਜੀਤ ਵਿੱਚ ਕਿੱਧਰੋਂ ਆ ਗਿਆ। ਅਸਲ ਦੇ ਵਿੱਚ ਰਾਜਜੀਤ ਤੇ ਇੰਦਰਜੀਤ ਜਿਹੜੇ ਨੇ ਉਹ ਦੋਨੇ ਇਕੱਠੇ ਹੀ ਹੁੰਦੇ ਸੀ। ਨਸ਼ਿਆਂ ਬਾਰੇ ਜਦੋਂ 3 ਵਿਸ਼ੇਸ਼ ਜਾਂਚ ਰਿਪੋਰਟਾਂ ਜਨਤਕ ਕੀਤੀਆਂ ਗਈਆਂ ਸੀ ਅਪ੍ਰੈਲ ਮਹੀਨੇ ਦੇ ਵਿੱਚ, ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੋਲ ਕਰੀਬ 5 ਸਾਲ ਤੱਕ ਸੀਲ ਬੰਦ ਲਿਫਾਫੇ 'ਚ ਪਈਆਂ ਰਹੀਆਂ ਇਹ ਰਿਪੋਰਟਾਂ 5 ਅਪ੍ਰੈਲ ਨੂੰ ਪੰਜਾਬ ਸਰਕਾਰ ਨੂੰ ਸੌਂਪੀਆਂ ਗਈਆਂ ਸਨ। ਇਹਨਾਂ ਰਿਪੋਰਟਾਂ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਸੀ। ਇਹਦੀ ਬਜਾਏ ਰਿਪੋਰਟ ਦੇ ਵਿੱਚ ਕਈ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਹੋਰ ਅੱਗੇ ਜਾਂਚ ਕਰਨ ਦੇ ਲਈ ਕਿਹਾ ਗਿਆ, ਜਿਨ੍ਹਾਂ ਦੇ ਵਿੱਚ ਉਚੇਚੇ ਤੌਰ ਉੱਤੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਮਾਮਲਾ ਸੀ, ਜਿਸ ਨੂੰ ORP ਲਾਇਆ ਗਿਆ ਸੀ ਤੇ ਹੁਣ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਬਰਖਾਸਤ ਕੀਤੇ ਗਏ ਅਧਿਕਾਰੀ ਤੇ ਦੋਸ਼ ਲੱਗਿਆ ਸੀਗਾ ਕਿ ਉਹ ਬੇਕਸੂਰਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਦੇ ਵਿੱਚ ਫਸਾਉਣ ਦਾ ਧੰਦਾ ਚਲਾਉਂਦਾ ਸੀ। ਉਸ ਤੇ ਦੋਸ਼ ਇਹ ਵੀ ਲੱਗਿਆ ਕਿ ਉਹ ਪਾਕਿਸਤਾਨ ਤੋਂ ਤਸਕਰੀ ਦੇ ਰਾਹੀਂ ਨਸ਼ੇ ਮੰਗਵਾਉਂਦਾ ਸੀ ਅਤੇ ਪੈਸੇ ਉਗਰਾਉਣ ਦੇ ਲਈ ਬੇਕਸੂਰਾਂ ਨੂੰ ਨਸ਼ਿਆਂ ਦੇ ਮਾਮਲੇ ਦੇ ਵਿੱਚ ਫਸਾਉਂਦਾ ਸੀ ਜਾਂ ਨਸ਼ੇ ਵੇਚਣ ਦੇ ਲਈ ਮਜਬੂਰ ਕਰਦਾ ਸੀ। ਇੰਨਾ ਹੀ ਨਹੀਂ, ਉਹ ਫੋਰੈਂਸਿਕ ਸਾਇੰਸ ਲੈਬੋਰੇਟਰੀ ਦੇ ਨਾਲ ਮੁਲਾਜ਼ਮਾਂ ਦੇ ਨਾਲ ਗੰਢ ਧੁੱਪ ਕਰਕੇ ਤਸਕਰਾਂ ਦੀ ਰਿਹਾਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯਕੀਨੀ ਬਣਾਉਂਦਾ ਸੀ। ਰਿਪੋਰਟ AIG ਜਿਹੜੇ ਕਿ ਪਹਿਲਾਂ SSP ਰਾਜ ਹੁੰਦੇ ਸਨ, ਰਾਜਜੀਤ ਸਿੰਘ ਹੁੰਦਲ, ਉਹਦੀ ਮਿਲੀ ਭੁਗਤ ਵੱਲ ਵੀ ਇਸ਼ਾਰਾ ਕਰਦੀ ਹੈ। ਉਸ ਦੇ ਉੱਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਤਰੱਕੀ ਅਤੇ ਪੋਸਟਿੰਗ ਦੀ ਸਿਫਾਰਿਸ਼ ਕਰਨ ਦੇ ਦੋਸ਼ ਨੇ। ਰਿਪੋਰਟ ਦੇ ਵਿੱਚ SSP ਰਾਜਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਇਦਾਦ ਦੇ ਸੌਦੇ ਕਰਨ ਬਾਰੇ ਵੀ ਸਵਾਲ ਉਠਾਏ ਗਏ ਨੇ ਤੇ ਇਸ ਤੱਥ ਦੀ ਹੋਰ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ, ਕਿਉਂਕਿ ਕਈ ਜਾਇਦਾਦਾਂ ਕੁਝ ਰਿਸ਼ਤੇਦਾਰਾਂ ਵੱਲੋਂ ਤੋਹਫੇ ਦੇ ਵਿੱਚ ਦਿੱਤੀਆਂ ਗਈਆਂ ਪੈਸਿਆਂ ਤੋਂ ਬਣਾਈਆਂ ਗਈਆਂ ਸਨ। 3 ਰਿਪੋਰਟਾਂ ਨੂੰ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਜਨਤਕ ਕੀਤਾ ਗਿਆ, ਜਿਨ੍ਹਾਂ ਹਾਈ ਕੋਰਟ ਤੋਂ ਇਹਨਾਂ ਦੀਆਂ ਕਾਪੀਆਂ ਹਾਸਲ ਕੀਤੀਆਂ ਸਨ। ਜਥੇਬੰਦੀ ਦੇ ਜਨਰਲ ਸਕੱਤਰ ਤੇ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਹੁਣ ਰਿਪੋਰਟਾਂ ਤੇ ਕਾਰਵਾਈ ਦਾ ਜ਼ਿੰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਖਤਮ ਕਰਾਉਣ ਦੇ ਲਈ 2013 ਤੋਂ ਲੜ ਰਹੇ ਹਾਂ ਅਤੇ ਇਸੇ ਮਕਸਦ ਦੇ ਲਈ ਹਾਈ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਮੋਗਾ ਦੇ SSP ਰਾਜਜੀਤ ਸਿੰਘ ਹੁੰਦਲ ਦੀ ਇੰਦਰਜੀਤ ਸਿੰਘ ਦੇ ਨਾਲ ਕਥਿਤ ਸਾਂਝ ਦੇ ਮਾਮਲੇ ਦੀ ਜਾਂਚ ਦੇ ਲਈ ਅਦਾਲਤ ਨੇ 15 ਦਸੰਬਰ 2017 ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਦਾ ਖੁਲਾਸਾ 12 ਜੂਨ 2017 ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਦਰਜ FIR ਨੰਬਰ 1 ਤੋਂ ਹੁੰਦਾ ਹੈ। ਇੰਦਰਜੀਤ ਸਿੰਘ ਨੂੰ ADGP ਜਿਹੜੇ ਕਿ ਹੁਣ DGP ਬਣੇ ਸਨ, ਹਰਪ੍ਰੀਤ ਸਿੰਘ ਸਿੱਧੂ, ਇਹਨਾਂ ਦੀ ਅਗਵਾਈ ਹੇਠਲੀ ਜਿਹੜੀ STF ਸੀਗੀ ਵਿਸ਼ੇਸ਼ ਟਾਸਕ ਫੋਰਸ, ਉਹਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ DGP ਸਿਧਾਰਥ ਚਟੋਪਾਧਿਆਏ ਤੇ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣੀ ਸੀ, ਉਹਦੇ ਵਿੱਚ ADGP ਪ੍ਰਬੋਧ ਕੁਮਾਰ, IG ਜਿਹੜੇ ਕਿ ਇਸ ਵੇਲੇ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਵੀ ਸ਼ਾਮਲ ਸਨ। ਤੇ ਪੰਜਾਬ ਦੇ ਮੁੱਖ ਮੰਤਰੀ ਨੇ 5 ਅਪ੍ਰੈਲ ਨੂੰ ਟਵੀਟ ਕੀਤਾ ਸੀਗਾ ਕਿ ਉਹਨਾਂ ਨੂੰ ਨਸ਼ਿਆਂ ਦੇ ਨਾਲ ਸੰਬੰਧਿਤ 3 ਰਿਪੋਰਟਾਂ ਪ੍ਰਾਪਤ ਹੋਈਆਂ ਨੇ, ਪਰ ਜਿਨ੍ਹਾਂ ਦੇ ਆਧਾਰ ਤੇ ਉਹ ਛੇਤੀ ਕਾਰਵਾਈ ਕਰਨਗੇ, ਪਰ ਕਾਰਵਾਈ ਹੋਈ ਨਹੀਂ। ਇੱਥੇ ਜਿਹੜਾ ਫੋਨ ਦਾ ਰਾਜਜੀਤ ਸਿੰਘ ਨੇ ਕੋਈ ਹੁੰਗਾਰਾ ਨਹੀਂ ਦਿੱਤਾ ਜਦੋਂ ਉਹਨੂੰ ਕੀਤਾ ਗਿਆ ਮੀਡੀਆ ਅਦਾਰਿਆਂ ਵੱਲੋਂ, ਭਾਵੇਂ ਉਹ ਵਿਸ਼ੇਸ਼ ਜਾਂਚ ਟੀਮ ਦੀ ਪੁੱਛ ਪੜਤਾਲ ਦੇ ਵਿੱਚ ਵਿਵਾਦਤ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਨੂੰ ਸਰਪ੍ਰਸਤੀ ਹਾਸਲ ਹੋਣ ਦੀ ਗੱਲ ਤਾਂ ਨਕਾਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਗਲਤ ਢੰਗ ਦੇ ਨਾਲ ਵਿੱਤੀ ਲੈਣ ਦੇਣ ਨੂੰ ਵੀ ਖਾਰਜ ਕਰ ਚੁੱਕੀ ਹੈ। ਇੰਦਰਜੀਤ ਸਿੰਘ ਤੇ ਦੋਸ਼ ਹੈ ਕਿ ਉਹਨੇ ਆਪਣੇ ਸਾਥੀਆਂ ਗੁਰਜੀਤ ਸਿੰਘ, ਸਾਹਿਬ ਸਿੰਘ, ਦਲਬੀਰ ਸਿੰਘ ਤੇ ਬਰਖਾਸਤ BSF ਜਵਾਨ ਸੁਰੇਸ਼ ਕੁਮਾਰ ਤਿਆਗੀ ਤੇ ਤਸਕਰਾਂ ਦੀ ਸਹਾਇਤਾ ਦੇ ਨਾਲ ਪਾਕਿਸਤਾਨ ਤੋਂ ਨਸ਼ੇ ਦੀ ਤਸਕਰੀ ਕਰਵਾਈ। ਰਿਪੋਰਟ ਦੇ ਮੁਤਾਬਕ ਜਾਂਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇੰਦਰਜੀਤ ਸਿੰਘ ਨੇ ਕਈ ਤਸਕਰਾਂ ਤੇ ਇੱਕ ਹੋਰ ਬੰਦੇ ਤੋਂ ਵਸੂਲੀ ਕੀਤੀ। SIT ਦੀ ਪੜਤਾਲ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਕਈ ਅਫਸਰ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇੰਦਰਜੀਤ ਸਿੰਘ ਨੂੰ ਆਪਣੇ ਅਧੀਨ ਤਾਇਨਾਤ ਕੀਤਾ ਤੇ ਉਹਨਾਂ ਅਫਸਰਾਂ ਦੇ ਨਾਲ ਮਿਲੀ ਭੁਗਤ ਵੀ ਰਹੀ ਹੈ ਤੇ ਇਹ ਇੱਕ ਵੱਖਰੀ ਜਾਂਚ ਦਾ ਵਿਸ਼ਾ ਹੈ। ਹੁਣ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਦਾ ਕਨੈਕਸ਼ਨ ਕੀ ਹੈ, ਇਹ ਜਾਣਦੇ ਹਾਂ ਪਹਿਲਾਂ।
ਰਾਜਜੀਤ ਸਿੰਘ ਨੇ ਇੰਦਰਜੀਤ ਸਿੰਘ ਨੂੰ ਪਹਿਲਾਂ ਹੈੱਡ ਕਾਂਸਟੇਬਲ ਤੋਂ ਬਤੌਰ ਏਐਸਆਈ ਤੇ ਫਿਰ ਸਬ ਇੰਸਪੈਕਟਰ ਵਜੋਂ ਦੋਹਰੀ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਸੀ। ਰਾਜਜੀਤ ਸਿੰਘ ਨੇ ਪ੍ਰਮਾਣਿਤ ਕੀਤਾ ਸੀਗਾ ਕਿ ਇੰਦਰਜੀਤ ਸਿੰਘ ਦੇ ਖਿਲਾਫ ਕੋਈ ਵੀ ਅਪਰਾਧਿਕ ਕੇਸ ਜਾਂ ਵਿਭਾਗੀ ਜਾਂਚ ਬਕਾਇਆ ਨਹੀਂ ਹੈ, ਹਾਲਾਂਕਿ ਉਹਦੇ ਖਿਲਾਫ ਕਈ ਕੇਸ ਪੈਂਡਿੰਗ ਨੇ। ਰਾਜਜੀਤ ਸਿੰਘ ਉਸ ਬੰਦੇ ਦੀ ਪੈਰਵਾਈ ਕਰ ਰਿਹਾ ਜਿਹਦੇ ਉੱਤੇ ਹੁਣ ਦੋਸ਼ ਲੱਗ ਰਹੇ ਨੇ ਕਿ ਇਸ ਬੰਦੇ ਨੇ ਪਾਕਿਸਤਾਨ ਤੋਂ ਨਸ਼ਾ ਮੰਗਵਾਇਆ ਵਾ। ਨਸ਼ਾ ਮੰਗਵਾਇਆ ਹੀ ਨਹੀਂ, ਇਹ ਬੰਦਾ ਤਸਕਰਾਂ ਦੇ ਨਾਲ ਗੰਢ ਧੁੱਪ ਕਰਦਾ ਸੀ। ਜਿਹੜੇ ਬੰਦੇ ਨਜਾਇਜ਼ ਕੰਮ ਨਹੀਂ ਸੀ ਕਰਦੇ ਨਸ਼ੇ ਦਾ, ਥੋੜੇ ਬਹੁਤ ਨਸ਼ੇ ਦਾ ਕੰਮ ਕਰਦੇ ਸੀ, ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਂਦਾ ਸੀ। ਝੂਠੇ ਕੇਸਾਂ ਦੇ ਵਿੱਚ ਫਸਾ ਕੇ ਮਹਿਕਮੇ ਦੇ ਵਿੱਚ ਵਾਹ-ਵਾਹੀ ਜਿਹੜੀ ਆ ਉਹ ਲੈਂਦਾ ਸੀਗਾ ਕਿ ਇਹ ਬੰਦਾ ਵੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਬੜਾ ਐਕਟਿਵ ਹੈ। ਪਰ ਇਹਦੀ ਆੜ ਦੇ ਹੇਠ ਇੱਕ ਕੰਮ ਹੋਰ ਚਲਾ ਰਿਹਾ ਸੀ ਉਹ। ਦੋਸ਼ਾਂ ਦੇ ਮੁਤਾਬਕ ਉਹ ਜਿਹੜਾ ਨਸ਼ਾ ਮੰਗਵਾਉਂਦਾ ਸੀ, ਉਹਨੂੰ ਗਾਂਹ ਵਿਕਵਾਉਂਦਾ ਵੀ ਸੀਗਾ। ਜਦੋਂ ਦੱਸਦੇ ਆ ਕਿ ਰਾਜਜੀਤ ਸਿੰਘ ਦਾ ਹੁਸ਼ਿਆਰਪੁਰ ਦੇ ਐਸਐਸਪੀ ਵਜੋਂ ਤਬਾਦਲਾ ਹੋਇਆ ਤਾਂ ਉਸਨੇ ਬਿਨਾਂ ਕਿਸੇ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਆਪਣੇ ਜ਼ੁਬਾਨੀ ਹੁਕਮਾਂ ਨਾਲ ਹੀ ਇੰਸਪੈਕਟਰ ਇੰਦਰਜੀਤ ਸਿੰਘ ਦਾ ਤੇ 4 ਹੋਰਨਾਂ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅਗਾਊਂ ਤਬਾਦਲਾ ਕਰ ਦਿੱਤਾ। ਹੁਸ਼ਿਆਰਪੁਰ ਦੇ ਐਸਐਸਪੀ ਦਾ ਚਾਰਜ ਸੰਭਾਲਣ ਤੋਂ ਮਗਰੋਂ 7 ਅਗਸਤ 2017 ਦੀ ਗੱਲ ਹੈ, ਜਦੋਂ ਰਾਜਜੀਤ ਸਿੰਘ ਨੇ ਆਈਜੀਪੀ ਹੁਸ਼ਿਆਰਪੁਰ ਨੂੰ 11 ਅਗਸਤ 2014 ਨੂੰ ਪੱਤਰ ਲਿਖ ਕੇ ਇੰਦਰਜੀਤ ਸਿੰਘ ਦਾ ਤਬਾਦਲਾ ਤਰਨਤਾਰਨ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸੇ ਸਮੇਂ ਦੇ ਦੌਰਾਨ ਰਾਜਜੀਤ ਸਿੰਘ ਹੁੰਦਲ ਨੇ ਕਰਜ਼ਿਆਂ ਤੇ ਤੋਹਫਿਆਂ ਦੇ ਰਾਹੀਂ ਭਾਰੀ ਮਾਤਰਾ ਦੇ ਵਿੱਚ ਪੈਸਾ ਇਕੱਠਾ ਕੀਤਾ। ਇਸ ਦੇ ਬਾਰੇ ਹਾਲਾਂਕਿ ਰਾਜਜੀਤ ਸਿੰਘ ਨੇ ਆਪਣੇ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ, ਪਰ ਜਿਨ੍ਹਾਂ ਨੇ ਕਰਜ਼ੇ ਤੇ ਤੋਹਫੇ ਦਿੱਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਪੂਰਾ ਮਾਮਲਾ ਹੈ, ਜਿਹੜੇ ਮਾਮਲਿਆਂ ਦੇ ਚੱਲਦਿਆਂ ਜਾਂਚ ਚੱਲੀ। ਜਾਂਚ ਚੱਲਣ ਤੋਂ ਬਾਅਦ ਪਹਿਲਾਂ ਇਹਨੂੰ ਬਰਖਾਸਤ ਕੀਤਾ ਗਿਆ। ਅਪ੍ਰੈਲ ਮਹੀਨੇ ਦੀ ਗੱਲ ਹੀ ਹੈ ਤੇ ਵਿਜੀਲੈਂਸ ਨੇ ਇਹਦੀ ਜਾਇਦਾਦ ਦੀ ਜਾਂਚ ਦਾ ਜਿਹੜਾ ਉਹ ਜ਼ਿੰਮਾ ਸੰਭਾਲਿਆ ਤੇ ਹੁਣ ਅੱਜ ਆਪਾਂ ਖਬਰ ਸਾਂਝੀ ਕੀਤੀ ਹੈ ਕਿ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਅਪ੍ਰੈਲ ਮਹੀਨੇ ਦੀ ਗੱਲ ਆ ਜਦੋਂ ਤੋਂ ਉਹਦੇ ਖਿਲਾਫ ਕੇਸ ਦਰਜ ਹੋਇਆ ਸੀਗਾ ਤੇ ਪਰ ਉਹਨੂੰ ਬਰਖਾਸਤ ਕੀਤਾ ਗਿਆ ਸੀ ਏਆਈਜੀ ਰਾਜਜੀਤ ਸਿੰਘ ਨੂੰ। ਇਹ ਤਾਂ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਦੀ ਗੱਲ ਹੈ। ਤੁਹਾਨੂੰ ਲੱਗਦਾ ਕਿ ਦੋ ਬੰਦੇ ਇਕੱਲੇ ਹੀ ਕੰਮ ਕਰਦੇ ਹੋਣਗੇ ਤੇ ਇਕੱਲੇ ਹੀ ਨਸ਼ੇ ਦੇ ਏਡੇ ਵੱਡੇ ਕਾਰੋਬਾਰ ਨੂੰ ਸਾਂਭੀ ਬੈਠੇ ਹੋਣਗੇ? ਨਹੀਂ। ਇਹ ਛੋਟੀਆਂ, ਇਹ ਤਾਂ ਬਹੁਤ ਛੋਟੀ ਗੱਲ ਹੈ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਜਾਂ ਜਿਹੜੀ ਔਨ ਦੀ ਰਿਕਾਰਡ ਹੈ। ਪਰ ਅਸਲ ਦੇ ਵਿੱਚ ਸੁਣਨ ਦੇ ਵਿੱਚ ਇਹ ਵੀ ਗੱਲਾਂ ਆਉਂਦੀਆਂ ਨੇ ਕਿ ਜਿਹੜੀ ਐਸਟੀਐਫ ਦੀਆਂ ਰਿਪੋਰਟਾਂ ਨੇ, ਖਾਸ ਕਰਕੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜਿਹੜੀਆਂ ਕਿ 2 ਹੋਰ ਰਹਿੰਦੀਆਂ ਨੇ ਹਾਲੇ ਪੈਂਡਿੰਗ ਪਈਆਂ ਨੇ, ਜਿੰਨਾ ਖੁੱਲੀਆਂ ਨਹੀਂ, ਉਹਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਦੀ ਲੀਡਰਸ਼ਿਪ ਦੇ ਵੱਡੇ-ਵੱਡੇ ਚਿਹਰੇ ਉਹ ਨੰਗੇ ਹੋ ਜਾਣਗੇ। ਇਸੇ ਕਰਕੇ ਰਿਪੋਰਟਾਂ ਜਨਤਕ ਨਹੀਂ ਹੋਈਆਂ, ਕਿਉਂਕਿ ਇਹਨਾਂ ਰਿਪੋਰਟਾਂ ਦੇ ਵਿੱਚ ਉਹ ਨਾਂ ਨੇ ਜਿਨ੍ਹਾਂ ਨਾਵਾਂ ਦੇ ਉੱਤੇ ਸ਼ਾਇਦ ਲੋਕਾਂ ਨੂੰ ਯਕੀਨ ਹੀ ਨਾ ਆਵੇ ਕਿ ਇਹ ਵੀ ਏਡਾ ਵੱਡਾ ਕਾਰੋਬਾਰ ਨਸ਼ੇ ਦਾ ਕਰਦਾ ਸੀਗਾ। ਪੰਜਾਬ ਦੀ ਬਿਊਰੋਕ੍ਰੇਸੀ ਦੇ ਇੱਕ ਵੱਡੇ ਹਿੱਸੇ ਨੇ ਤੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ, ਪੰਜਾਬ ਦੇ ਲੀਡਰਾਂ ਦੇ ਵਿੱਚੋਂ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਕਾਂਗਰਸੀ ਹੈ, ਉਹਨਾਂ ਦੇ ਇੱਕ ਬਹੁਤ ਵੱਡੇ ਹਿੱਸੇ ਨੇ। ਇਸ 10 ਸਾਲਾ ਪੰਜਾਬ ਦੇ ਵਿੱਚ ਚੱਲੀ ਖੂਨੀ ਖੇਡ ਦੇ ਵਿੱਚੋਂ, ਖੂਨੀ ਖੇਡ ਮੈਂ ਤਾਂ ਕਹਿ ਰਿਹਾ ਕਿਉਂਕਿ ਲੋਕਾਂ ਦੇ ਜਵਾਨ ਪੁੱਤ ਮਾਰੇ ਗਏ। ਇਸ ਪੰਜਾਬੀਆਂ ਦੇ ਉਜਾੜੇ ਦੇ ਵੱਡੇ ਕਾਰਨ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਇਆ ਕਾਲੇ ਕਾਰੋਬਾਰ ਦੇ ਵਿੱਚੋਂ, ਤੇ ਉਹ ਪੈਸਾ ਹੌਲੀ-ਹੌਲੀ ਤੁਹਾਨੂੰ ਪਤਾ ਲੱਗਣਾ ਹੈ। ਵੈਸੇ ਖਬਰਾਂ ਕਰਦਿਆਂ ਦਰਮਿਆਨ ਕੁਝ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਂਦੀਆਂ। ਉਹ ਪੈਸਾ ਅਮਰੀਕਾ ਦੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਦੇ ਕਈ ਹੋਰ ਹਿੱਸਿਆਂ, ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਹਿੱਸਿਆਂ ਦੇ ਵਿੱਚ ਆਇਆ। ਉਹ ਪੈਸਾ ਪੰਜਾਬ ਦੇ ਵਿੱਚੋਂ ਲੁੱਟਿਆ ਸੀ, ਗਲਤ ਤਰੀਕੇ ਨਾਲ ਲੁੱਟਿਆ ਸੀ, ਪਰ ਬਾਅਦ ਦੇ ਵਿੱਚ ਕਿਉਂਕਿ ਉਹਨੂੰ ਪੰਜਾਬ ਦੇ ਵਿੱਚ ਲਾਇਆ ਨਹੀਂ ਸੀ ਜਾ ਸਕਦਾ, ਤਾਂ ਉਹ ਪੈਸਾ ਹਵਾਲਾ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਆਇਆ। ਆਉਣ ਵਾਲੇ ਕਈ ਸਾਲਾਂ ਦੇ ਵਿੱਚ ਜਿਹੜੇ ਅੱਜ ਦੇ ਸੱਤਾਧਾਰੀਏ ਨੇ, ਇਹਨਾਂ ਦੇ ਵਿੱਚੋਂ ਵੀ ਕਈ ਨਾ ਤੁਹਾਡੇ ਸਾਹਮਣੇ ਹੋਣਗੇ ਜਿਨ੍ਹਾਂ ਦਾ ਪੈਸਾ ਇਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਬਾਹਰ ਆ ਕੇ ਕਾਲੇ ਕਾਰਨਾਮਿਆਂ ਤੋਂ ਕਮਾਈ ਜਿਹੜੀ ਕੀਤੀ ਹੈ, ਉਹ ਬਾਹਰਲੇ ਮੁਲਕਾਂ ਦੇ ਵਿੱਚ ਭੇਜੀ ਗਈ ਹੈ। ਸੋ ਇਹ ਪੰਜਾਬ ਦੀ ਉਜਾੜੇ ਦਾ, ਪੰਜਾਬ ਦੀ ਬਰਬਾਦੀ ਦਾ, ਪੰਜਾਬੀਆਂ ਦੀ ਜਵਾਨੀ ਦਾ ਜਿਹੜਾ ਖਾਤਮਾ ਕੀਤਾ, ਕਾਣ ਕੀਤਾ, ਉਹਦੇ ਦੋਸ਼ੀ ਲੋਕ ਜ਼ਿੰਮੇਵਾਰ ਨੇ। ਅਸੀਂ ਨਹੀਂ ਕਹਿੰਦੇ ਕਿ 2 ਬੰਦੇ ਦੋਸ਼ੀ ਨੇ, ਅਸੀਂ ਇੱਥੇ ਬੈਠ ਕੇ ਫੈਸਲਾ ਨਹੀਂ ਸੁਣਾ ਸਕਦੇ, ਪਰ ਅਸਲ ਲੋਕ ਕੌਣ ਨੇ ਇਹ ਫੜਨਾ, ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ। ਗੱਲ ਕਰਦੇ ਹਾਂ ਹੜ੍ਹਾਂ ਦੀ, ਗੁਰਦਾਸਪੁਰ ਦਾ ਰੁਖ ਕਰਾਂਗੇ। ਇਸ ਜ਼ਿਲ੍ਹੇ ਦੇ ਵਿੱਚ 38 ਪਿੰਡ ਹੋਰ ਪਾਣੀ ਦੀ ਮਾਰ ਹੇਠ ਆ ਗਏ ਨੇ ਤੇ ਜਿਸ ਕਰਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 90 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਪਿੰਡਾਂ ਦੀ ਗਿਣਤੀ 52 ਸੀ। 30,000 ਲੋਕ ਬੇਘਰ ਹੋ ਚੁੱਕੇ ਨੇ। ਕੁੱਲ 90 ਪਿੰਡਾਂ ਦੇ ਵਿੱਚ ਫਸਲਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ। ਪ੍ਰਸ਼ਾਸਨ ਨੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਡਾਕਟਰਾਂ ਦੀਆਂ 15 ਟੀਮਾਂ ਭੇਜੀਆਂ ਨੇ। ਉਧਰ ਜੇ ਘੱਗਰ ਦੀ ਗੱਲ ਕਰੀਏ ਤਾਂ ਘੱਗਰ ਦਰਿਆ ਦੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਪਾਣੀ ਵਧ ਰਿਹਾ ਸੀ, ਪਰ ਬੀਤੀ ਰਾਤ ਅਚਾਨਕ ਘਟਣਾ ਸ਼ੁਰੂ ਹੋ ਗਿਆ। ਕੱਲ ਸ਼ਾਮ ਨੂੰ 4 ਵਜੇ ਘੱਗਰ ਦੇ ਵਿੱਚ ਜਿਹੜਾ ਪਾਣੀ ਸੀ ਉਹ ਖਨੌਰੀ ਸਾਈਫਨ ਦੇ ਉੱਤੇ ਖਤਰੇ ਦੇ ਨਿਸ਼ਾਨ ਦੇ ਨੇੜੇ
746 ਫੁੱਟ ਤੇ ਪੁੱਜ ਗਿਆ ਸੀ, ਪਰ ਹੁਣ ਉਹ ਘਟਿਆ। ਦੱਸਦੇ ਕਿ 744 ਫੁੱਟ ਤੇ ਪੁੱਜਦਿਆਂ ਕਰੀਬ 1 ਫੁੱਟ ਤੋਂ ਜ਼ਿਆਦਾ ਪਾਣੀ ਘਟ ਗਿਆ ਤੇ ਹੁਣ ਦੱਸਦੇ ਆ ਕਿ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘਟਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਖਨੌਰੀ ਤੇ ਮੂਣਕ ਦੇ ਇਲਾਕੇ ਦੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਪਾਣੀ ਦਾ ਪੱਧਰ ਮੁੜ ਵਧਣ ਕਰਕੇ ਘੱਗਰ ਦਰਿਆ ਦੇ ਵਿੱਚ ਮੁੜ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਸੀ। ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲ ਵੱਲੋਂ ਮਕਰੋੜ ਸਾਹਿਬ, ਘਮੂਰ ਘਾਟ ਤੇ ਹੋਰ ਥਾਵਾਂ ਦਾ ਦੌਰਾ ਕੀਤਾ ਗਿਆ ਤੇ ਘੱਗਰ ਦਰਿਆ ਦੇ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪਿਛਲੇ 48 ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਘੱਗਰ ਦਾ ਪਾਣੀ ਹੋਰ ਘਟਣ ਦੀ ਸੰਭਾਵਨਾ ਹੈ। ਇੱਥੇ ਤੁਹਾਨੂੰ ਦੱਸਦੇ ਚੱਲੀਏ ਕਿ ਹਾਲੇ ਵੀ ਇਹਤਿਆਤ ਵਜੋਂ ਘੱਗਰ ਦੀਆਂ ਬਹੁਤ ਸਾਰੀਆਂ ਸੰਵੇਦਨਸ਼ੀਲ ਥਾਵਾਂ ਤੇ ਨਜ਼ਰ ਰੱਖਣ ਦੇ ਲਈ ਠੀਕਰੀ ਪਹਿਰੇ ਜਾਰੀ ਨੇ ਤੇ ਅਧਿਕਾਰੀਆਂ ਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਰਹਿਣ ਦੀ ਹਦਾਇਤ ਕੀਤੀ ਹੈ। ਕਈ ਥਾਈਂ ਮਨਰੇਗਾ ਮਜ਼ਦੂਰਾਂ ਨੂੰ ਵੀ ਲਾਇਆ ਗਿਆ ਤੇ ਉਹ ਮਿੱਟੀ ਦੇ ਬੋਰੇ ਭਰ ਕੇ, ਥੈਲੇ ਭਰ ਕੇ ਜਿਹੜੇ ਉਹ ਕਮਜ਼ੋਰ ਬੰਨਾਂ ਦੇ ਉੱਤੇ ਰੱਖ ਰਹੇ ਨੇ ਤੇ ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਘੱਗਰ ਦੇ ਕਮਜ਼ੋਰ ਬੰਨਾਂ ਨੂੰ ਵਧੇਰੇ ਮਜ਼ਬੂਤੀ ਦੇਣ ਦੇ ਲਈ ਕਾਰਜ ਜਾਰੀ ਰੱਖੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਪਾੜਾਂ ਨੂੰ ਪੂਰਿਆ ਜਾ ਚੁੱਕਿਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖੋਂ ਮੁਸਤੈਦ ਹੈ। ਜਿਹੜਾ ਪ੍ਰਸ਼ਾਸਨ ਹੈ ਉਹਦੇ ਕੋਲੇ ਨਾ ਤਾਂ ਕੋਈ ਟਰੈਕਟਰ ਹੈ, ਨਾ ਬੋਰੀਆਂ ਉਹਦੇ ਕੋਲੇ ਕਿ ਉਹ ਆਪਣਾ ਜਿਹੜਾ ਕਿ ਜਿੱਥੇ ਕਿਤੇ ਵੀ ਪਾੜ ਪਿਆ ਉੱਥੇ ਬੰਨ੍ਹ ਦੇਵੇ। ਹਾਂ, ਉਹਨਾਂ ਕੋਲੇ ਹਦਾਇਤਾਂ ਜ਼ਰੂਰ ਹੁੰਦੀਆਂ, ਉਹਨਾਂ ਕੋਲੇ 1-2 ਕਿਸ਼ਤੀਆਂ ਜ਼ਰੂਰ ਹੁੰਦੀਆਂ। ਅਸਲ ਦੇ ਵਿੱਚ ਜਿਹੜੇ ਪਾੜ ਭਰੇ ਨੇ ਇਹ ਲੋਕਾਂ ਨੇ ਭਰੇ ਨੇ। ਲੋਕਾਂ ਨੇ ਆਪਣੇ ਟਰੈਕਟਰ ਲਾ ਕੇ, ਲੋਕਾਂ ਨੇ ਆਪਣੀਆਂ ਕਿਰਾਏ ਲਾ ਕੇ, ਟਰਾਲੀਆਂ ਪਏ ਪਾੜਾਂ ਦੇ ਵਿੱਚ ਟਰਾਲੀਆਂ ਸਿੱਟ ਕੇ ਆਪਣੀਆਂ, ਫੇਰ ਪਾੜਾਂ ਨੂੰ ਪੂਰਿਆ। ਸੋ ਹਿੰਮਤ ਲੋਕਾਂ ਦੀ ਹੈ, ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਉਹ ਨੋਟ ਕਰਨ ਵਾਲੀ ਹੈ ਕਿ ਮਨਰੇਗਾ ਮਜ਼ਦੂਰਾਂ ਨੂੰ ਵੀ ਲਾਇਆ ਗਿਆ। ਮਿੱਟੀ ਦੇ ਉਹ ਥੈਲੇ ਭਰ ਕੇ ਜਿਹੜੇ ਕਮਜ਼ੋਰ ਬੰਨ੍ਹ ਨੇ ਉਹਨਾਂ ਨੂੰ ਤਕੜੇ ਕਰ ਰਹੇ ਨੇ। ਸੰਤ ਸੀਚੇਵਾਲ ਦੇ ਨਾਲ ਤੁਹਾਡੇ ਕਈ ਤਰ੍ਹਾਂ ਦੇ ਵਖਰੇਵੇਂ ਹੋ ਸਕਦੇ ਨੇ, ਹੋ ਸਕਦਾ ਮੇਰੇ ਵੀ ਹੋਣ ਵਿਚਾਰਧਾਰਕ ਤੌਰ ਤੇ ਕਈ ਵਖਰੇਵੇਂ ਹੁੰਦੇ ਆ ਤੁਹਾਡੇ। ਪਰ ਉਹਨਾਂ ਨੇ ਪੰਜਾਬ ਸਰਕਾਰ ਨੂੰ, ਜਦੋਂ ਕੈਪਟਨ ਦੀ ਸਰਕਾਰ ਸੀ, ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਜਿਹੜੀ ਤੁਹਾਡੇ ਇਲਾਕਿਆਂ ਦੇ ਵਿੱਚ, ਤੁਹਾਡੇ ਪਿੰਡਾਂ ਦੇ ਵਿੱਚ ਮਨਰੇਗਾ ਵਾ, ਜਿੰਨੀ ਵੀ ਦਰਿਆਵਾਂ ਦੇ ਨਾਲ ਪਿੰਡ ਪੈਂਦੇ ਆ, ਉਹਦੇ ਕੰਢਿਆਂ ਦੇ ਨਾਲ ਪਿੰਡ ਪੈਂਦੇ ਆ, ਜਿੱਥੇ ਵੀ ਘੱਗਰ ਲੰਘਦਾ, ਜਿੱਥੇ ਵੀ ਬਿਆਸ ਆ, ਜਿੱਥੇ ਵੀ ਸਤਲੁਜ ਹੈ, ਤਾਂ ਉਹਨਾਂ ਲੋਕਾਂ ਨੂੰ ਉਸ ਮਨਰੇਗਾ ਨੂੰ ਆਪਾਂ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਦੇ ਲਈ ਵਰਤ ਸਕਦੇ ਹਾਂ। ਜਦੋਂ ਵੀ ਮਤਲਬ ਮੌਨਸੂਨ ਆਉਂਦੀ ਹੈ ਤਕਰੀਬਨ ਜੂਨ ਜੁਲਾਈ ਦੇ ਅਖੀਰਲੇ ਹਿੱਸਿਆਂ ਦੇ ਵਿੱਚ, ਤਾਂ ਉਹ ਕਹਿੰਦੇ ਸੀਗੇ ਕਿ ਅਪ੍ਰੈਲ ਮਈ ਦੇ ਵਿੱਚ ਤੁਸੀਂ ਇਹ ਕੰਮ ਕਰਵਾ ਸਕਦੇ ਹੋ। ਜਿਹੜੇ ਦਰਖਤ ਡਿੱਗੇ ਹੋਏ ਆ, ਜਿਹੜੇ ਪਾਣੀ ਦੇ ਵਹਾਅ ਨੂੰ ਰੋਕਦੇ ਆ, ਉਹਨਾਂ ਨੂੰ ਤੁਸੀਂ ਉੱਥੋਂ ਕੱਟ ਕੇ, ਨਾਲੇ ਤਾਂ ਜਿਹੜਾ ਦਿਹਾੜੀਦਾਰ ਸਾਡਾ ਦਲਿਤ ਭਰਾ ਵਾ ਉਹਨੂੰ ਘਰ ਜੋਗੀ, ਜਿਹੜੀ ਬਾਲਣ ਜੋਗੀ ਲੱਕੜੀ ਮਿਲ ਜਾਂਦੀ ਹੈ ਤੇ ਨਾਲੇ ਦਰਿਆਵਾਂ ਦੀ ਸਫਾਈ ਹੋ ਜਾਂਦੀ ਹੈ। ਤਾਂ ਹੋਰ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ, ਜਿਹੜੀਆਂ ਪਾਣੀ ਦੇ ਸੁਧਾਰ ਦੇ ਲਈ ਕੰਮ ਕਰਦੀਆਂ ਨੇ ਜਾਂ ਪਾਣੀਆਂ ਦੇ ਨਾਲ ਜੁੜੇ ਹੋਏ ਲੋਕ ਨੇ, ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਤੁਸੀਂ ਅਪ੍ਰੈਲ ਮਈ ਦੇ ਵਿੱਚ ਜੇਕਰ 2 ਮਹੀਨੇ ਵੀ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਤੇ, ਉਹਨਾਂ ਦੀ ਅੰਦਰੋਂ ਸਫਾਈ ਕਰਨ ਤੇ, ਜਿਹੜੀ ਜੜੀ ਬੂਟੀ ਫੈਲੀ ਆ ਉਹਨੂੰ ਵੱਢਣ ਤੇ, ਜਾਂ ਹੋਰ ਜਾਂ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਵੀ ਰੋਕੀਆਂ ਨੇ ਉਹਨਾਂ ਨੂੰ ਉਹ ਥਾਂ ਛੱਡਣ ਦੇ ਲਈ, ਜਾਂ ਜਿੱਥੇ ਨਜਾਇਜ਼ ਉਸਾਰੀਆਂ ਹੋਈਆਂ ਨੇ ਉੱਥੇ ਤੁਸੀਂ ਉਹੋ ਜਿਹੇ ਇਹਤਿਆਤ ਵਰਤ ਕੇ, ਪਹਿਲੀ ਗੱਲ ਤਾਂ ਨਜਾਇਜ਼ ਉਸਾਰੀਆਂ ਨਜਾਇਜ਼ ਨੇ, ਉਹ ਤਾਂ ਹੋਣੀਆਂ ਨਹੀਂ ਸੀ ਚਾਹੀਦੀਆਂ, ਪਰ ਫਿਰ ਵੀ ਜੇਕਰ ਹੋ ਗਈਆਂ ਨੇ ਤਾਂ ਉਹ ਕਹਿੰਦੇ ਨੇ ਕਿ ਜੇਕਰ ਇਸ ਤਰ੍ਹਾਂ ਦੇ ਨਾਲ 3-4 ਸਾਲ ਲਗਾਤਾਰ ਫੋਲੋ ਅਪ ਹੋ ਜੇ ਤਾਂ ਪੰਜਾਬ ਦਾ ਉਜਾੜਾ ਰੁਕ ਸਕਦਾ ਹੈ, ਪੰਜਾਬ ਦੀ ਬਰਬਾਦੀ ਰੁਕ ਸਕਦੀ ਹੈ, ਜੇਕਰ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਹੋਣ। ਪਰ ਇਹ ਬੰਨ੍ਹ ਮਜ਼ਬੂਤ ਕਰਨ ਦੇ ਲਈ ਇੱਛਾ ਸ਼ਕਤੀ ਚਾਹੀਦੀ ਹੈ। ਇਹਦੇ ਲਈ ਸਮੁੱਚਤਾ ਦੇ ਵਿੱਚ ਹੀ ਅਸੀਂ ਸਾਰੇ ਦੋਸ਼ੀ ਹਾਂ। ਸਰਕਾਰਾਂ ਆਪਣੇ ਪੱਧਰ ਤੇ, ਕਿਸਾਨੀ ਆਪਣੇ ਪੱਧਰ ਤੇ, ਸਮਾਜਿਕ ਜਥੇਬੰਦੀਆਂ ਆਪਣੇ ਪੱਧਰ ਤੇ ਦੋਸ਼ੀ ਹੋ ਸਕਦੀਆਂ ਨੇ, ਪਰ ਇਹਦੇ ਲਈ ਸਾਨੂੰ ਉੱਠਣਾ ਵੀ ਸਾਰਿਆਂ ਨੂੰ ਪੈਣਾ ਵਾ। ਖੈਰ, ਆਪਾਂ ਅਗਲੀ ਗੱਲ ਕਰੀਏ ਤੇ ਹੁਣ ਗੁਰਦਾਸਪੁਰ ਦੇ ਜਿਹੜੇ ਬਿਆਸ ਕੰਢੇ ਵਸੇ ਆ ਪਿੰਡ, ਉਹਨਾਂ ਦੇ ਵਿੱਚ ਦੱਸਦੇ ਆ ਕਿ ਜਿਹੜਾ ਪੌਂਗ ਡੈਮ ਨੇ ਪਾਣੀ ਛੱਡਿਆ ਸੀਗਾ, ਤਾਂ ਹੁਣ ਉਹਨਾਂ ਨੇ ਪਾਣੀ ਘਟਾ ਦਿੱਤਾ, 80,000 ਕਿਊਸੈਕ ਕਰ ਦਿੱਤਾ। ਹੁਣ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਘਟਣਾ ਸ਼ੁਰੂ ਹੋ ਗਿਆ, ਪਰ 2 ਦਰਜਨ ਦੇ ਕਰੀਬ ਪਿੰਡ ਹਲੇ ਵੀ ਪਾਣੀ ਦੀ ਮਾਰ ਹੇਠ ਨੇ ਤੇ ਬਟਾਲਾ ਨੇੜੇ ਪਿੰਡ ਕਈ ਐਸੇ ਨੇ ਜਿਨ੍ਹਾਂ ਦੇ ਵਿੱਚ 6-6 ਫੁੱਟ ਪਾਣੀ ਭਰਿਆ ਹੋਇਆ। ਉਧਰ ਤਰਨਤਾਰਨ ਜ਼ਿਲ੍ਹਾ ਦੱਸਦੇ ਆ ਕਿ ਪਾਣੀ ਦੀ ਮਾਰ ਹੇਠਾਂ ਆ ਗਿਆ। ਦਰਿਆਵਾਂ ਦੇ ਵਿੱਚ ਪਾਣੀ ਛੱਡਣ ਕਰਕੇ ਤਰਨਤਾਰਨ ਜ਼ਿਲ੍ਹੇ ਦਾ ਇੱਕ ਵੱਡਾ ਇਲਾਕਾ ਮੁੜ ਹੜ੍ਹਾਂ ਦੀ ਮਾਰ ਹੇਠ ਆ ਗਿਆ। ਇਸ ਜ਼ਿਲ੍ਹੇ ਦੇ ਵਿੱਚ ਹਰੀਕੇ ਹੈਡਵਰਕਸ ਦੇ ਵਿੱਚ ਸਤਲੁਜ ਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ ਤੇ ਇਹਨਾਂ ਦੋਵਾਂ ਦਰਿਆਵਾਂ ਦੇ ਵਿੱਚ ਇਸ ਵੇਲੇ ਪਾਣੀ ਚੜ੍ਹਿਆ ਹੋਣ ਕਰਕੇ ਤਰਨਤਾਰਨ ਜ਼ਿਲ੍ਹੇ ਨੂੰ ਤਬਾਹੀ ਦੀ ਮਾਰ ਝੱਲਣੀ ਪੈ ਰਹੀ ਹੈ। 60 ਪਿੰਡਾਂ ਦੀ 60,000 ਏਕੜ ਜ਼ਮੀਨ ਤੇ ਬੀਜੀ ਫਸਲ ਬਰਬਾਦ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਨਿਵਾਣ ਵੱਲ ਪਾਣੀ ਦਾ ਵਹਾਅ 1.16 ਲੱਖ ਕਿਊਸੈਕ ਸੀਗਾ, ਜਿਹੜਾ ਕਿ ਡਬਲ ਹੋ ਕੇ 2 ਲੱਖ
50,000 ਕਿਊਸਿਕ ਤੇ ਉਹ ਵੀ ਪੁੱਜ ਗਿਆ ਸੀਗਾ। ਤੇ ਉਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਡਰ ਸਤਾ ਰਿਹਾ ਕਿ ਬਿਆਸ ਤੇ ਸਤਲੁਜ ਦੇ ਕਿਨਾਰਿਆਂ ਤੇ ਜਿਹੜੇ ਤੁਸੀਂ ਬੰਨ੍ਹ ਬਣੇ ਆ ਉਹ ਕਿਤੇ ਟੁੱਟ ਨਾ ਜਾਣ। ਉਹਨਾਂ ਨੂੰ ਟੁੱਟਣ ਤੋਂ ਬਚਾਉਣਾ ਹੀ ਵੱਡਾ ਮਸਲਾ ਹੈ। ਵੈਰੋਵਾਲ, ਗੋਇੰਦਵਾਲ ਸਾਹਿਬ, ਸਭਰਾ ਤੇ ਇਹਨਾਂ ਦੇ ਕਿਨਾਰੇ ਜਿਹੜੇ ਨੇ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਤੁਸੀਂ ਬੰਨ੍ਹ ਆ ਉਹਨਾਂ ਨੂੰ ਬਚਾਉਣ ਦੇ ਲਈ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ। ਅਜਿਹੇ ਇਹਨਾਂ ਇਲਾਕਿਆਂ ਦੇ ਵਿੱਚ ਸੈਂਕੜੇ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਉੱਥੋਂ ਸੁਰੱਖਿਅਤ ਥਾਵਾਂ ਤੇ ਕੱਢਣਾ ਪਿਆ। ਉਹਨਾਂ ਦੱਸਿਆ ਕਿ ਐਨਡੀਆਰਐਫ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ 2 ਹੋਰ ਪਰਿਵਾਰਾਂ ਨੂੰ ਵੀ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਹੜੇ ਕਿ ਪਾਣੀ ਇੱਕਦਮ ਵਧਣ ਕਰਕੇ ਉੱਥੇ ਫਸ ਗਏ ਸਨ। ਸੋ ਇਹ ਹੜ੍ਹਾਂ ਨੂੰ ਲੈ ਕੇ ਜਿਹੜੀਆਂ ਅਪਡੇਟ ਸੀਗੀਆਂ ਉਹ ਸੀਗੀਆਂ ਤੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਆਪਾਂ। ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਕਰਕੇ ਸਿੱਖ ਧਰਮ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਨ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ। ਇਸ ਸੰਬੰਧੀ ਆਦੇਸ਼ ਉਹਨਾਂ ਨੇ ਅਕਾਲ ਤਖ਼ਤ ਦੇ ਸਕੱਤਰੇ ਦੇ ਸਾਹਮਣੇ ਜਾਰੀ ਕੀਤਾ ਹੈ। ਮੁਤਵਾਜ਼ੀ ਜਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੀਜੀ ਵਾਰ ਅਕਾਲ ਤਖ਼ਤ ਤੇ ਪੇਸ਼ ਹੋ ਕੇ ਇਸ ਸੰਬੰਧੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਤਲਬ ਕੀਤਾ ਸੀ, ਪਰ ਉਹ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਅਕਾਲ ਤਖ਼ਤ ਤੇ ਹਾਜ਼ਰ ਹੋਣ ਦਾ ਮੌਕਾ ਦਿੱਤਾ ਗਿਆ ਸੀ। ਇਸ ਤੋਂ ਪਿਛਲੀ ਵਾਰ ਉਹਨਾਂ ਆਪਣੇ 2 ਵਿਧਾਇਕਾਂ ਦੇ ਰਾਹੀਂ ਪੱਤਰ ਭੇਜਿਆ ਸੀ, ਪਰ ਇਹ ਪੱਤਰ ਵੀ ਉਹਨਾਂ ਦੀ ਥਾਂ ਤੇ ਵਿਧਾਇਕ ਸਰਵਣ ਸਿੰਘ ਧੁੰਨ ਵੱਲੋਂ ਲਿਖਿਆ ਹੋਇਆ ਸੀ। ਜਥੇਦਾਰ ਮੰਡ ਨੇ ਆਖਿਆ ਕਿ ਅਕਾਲ ਤਖ਼ਤ ਦੀ ਮਰਿਆਦਾ ਅਤੇ ਰਵਾਇਤਾਂ ਦੇ ਮੁਤਾਬਕ ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣ ਦੇ ਲਈ 3 ਮੌਕੇ ਦਿੱਤੇ ਗਏ। ਅਖੀਰਲੀ ਵਾਰ ਮੁੱਖ ਮੰਤਰੀ ਨੇ ਬੰਦ ਲਿਫਾਫਾ ਭੇਜਿਆ, ਜਿਸ ਨੂੰ ਸਪਸ਼ਟੀਕਰਨ ਸਮਝਦਿਆਂ ਇਸ ਕਾਰਵਾਈ ਨੂੰ ਕੁਝ ਦਿਨ ਅਗਾਂਹ ਪਾ ਦਿੱਤਾ ਗਿਆ ਸੀ, ਪਰ ਇਸ ਪੱਤਰ ਦੇ ਵਿੱਚ ਕੁਝ ਵੀ ਨਹੀਂ ਸੀ। ਸਗੋਂ ਇਹ ਪ੍ਰਤੀਤ ਹੋਇਆ ਕਿ ਇਹ ਸਭ ਕੁਝ ਸਾਜ਼ਿਸ਼ ਅਧੀਨ ਜਾਣ-ਬੁੱਝ ਕੇ ਬਦਨੀਤੀ ਦੇ ਨਾਲ ਕੀਤਾ ਗਿਆ। ਇਸ ਤੋਂ ਇਹ ਵੀ ਲੱਗਦਾ ਕਿ ਮੁੱਖ ਮੰਤਰੀ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਬੱਜਰ ਗੁਨਾਹ ਤੇ ਅਕਾਲ ਤਖ਼ਤ ਦੇ ਨਾਲ ਮਜ਼ਾਕ ਵਜੋਂ ਪੇਸ਼ ਹੋਣ ਦੇ ਦੋਸ਼ ਹੇਠ ਮੁੱਖ ਮੰਤਰੀ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਸਮੁੱਚੇ ਖਾਲਸਾ ਪੰਥ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਭਗਵੰਤ ਮਾਨ ਅਕਾਲ ਤਖ਼ਤ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ, ਉਹਨਾਂ ਨੂੰ ਕਿਸੇ ਪੰਥਕ ਸਮਾਗਮ ਜਾਂ ਗੁਰਦੁਆਰੇ ਦੀ ਸਟੇਜ ਤੋਂ ਨਾ ਬੋਲਣ ਦਿੱਤਾ ਜਾਵੇ ਤੇ ਨਾ ਹੀ ਸਰੋਪਾ ਦਿੱਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਗੁਰਬਾਣੀ ਸੋਧ ਬਿੱਲ ਪਾਸ ਕੀਤਾ ਸੀ। ਇਸ ਤੋਂ ਇਲਾਵਾ ਸਿੱਖ ਆਗੂ ਦੀ ਦਸਤਾਰ ਦਾ ਵੀ ਮਜ਼ਾਕ ਉਡਾਇਆ ਸੀ, ਜਿਸ ਨੂੰ ਮੁਤਵਾਜ਼ੀ ਜਥੇਦਾਰ ਵੱਲੋਂ ਗੰਭੀਰਤਾ ਦੇ ਨਾਲ ਲਿਆ ਗਿਆ। ਸੋ ਇੱਥੇ ਦੱਸਦੇ ਚੱਲੀਏ ਕਿ ਮੁਤਵਾਜ਼ੀ ਜਥੇਦਾਰ ਵੱਲੋਂ ਕੋਟਕਪੂਰਾ ਤੇ ਬਰਗਾੜੀ ਬੇਅਦਬੀ ਤੇ ਗੋਲੀਕਾਂਡ ਮਾਮਲੇ ਦੇ ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ ਵੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਿਆ ਹੈ। ਇਸ ਮੌਕੇ 5 ਪਿਆਰਿਆਂ ਵੱਲੋਂ ਬਾਬਾ ਹਰਬੰਸ ਸਿੰਘ ਤੇ ਬਾਬਾ ਹਿੰਮਤ ਸਿੰਘ, ਭਾਈ ਮੋਹਨ ਸਿੰਘ, ਭਾਈ ਅਮਰਜੀਤ ਸਿੰਘ ਵੀ ਉਹਨਾਂ ਦੇ ਨਾਲ ਸ਼ਾਮਲ ਸਨ ਤੇ ਕਈ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਹੁਣ ਤੁਸੀਂ ਇਹ ਦੇਖੋ ਕਿ ਗੱਲ ਜਿਹੜੀ ਉਹ ਉਲਟ ਕਿਵੇਂ ਪੈ ਰਹੀ ਹੈ। ਅਸਲ ਦੇ ਵਿੱਚ ਪਿਛਲੇ 12 ਸਾਲਾਂ ਤੋਂ ਐਸਜੀਪੀਸੀ ਨੇ ਨਾ ਤਾਂ ਕੋਈ ਲਿਖਤੀ ਇਕਰਾਰਨਾਮਾ ਦਿੱਤਾ ਸੀ ਕਿ ਪੀਟੀਸੀ ਨਾਲ ਸਾਡਾ ਇਕਰਾਰਨਾਮਾ ਵਾ, ਨਾ ਹੀ ਕਿਸੇ ਹੋਰ ਮੈਂਬਰ ਨੂੰ ਇਹਦੇ ਬਾਰੇ ਜਾਣਕਾਰੀ ਸੀ ਕਿ ਕੀ ਇਕਰਾਰਨਾਮਾ ਹੋਇਆ, ਕੀ ਨਹੀਂ ਹੋਇਆ। ਹੁਣ ਬਹੁਤ ਵੱਡੀ ਸਿੱਖ ਸੰਗਤ ਦਾ ਰੋਸ ਸੀਗਾ ਕਿ ਪੀਟੀਸੀ ਦਾ ਗੁਰਬਾਣੀ ਤੇ ਇੱਕ ਅਧਿਕਾਰ ਕਿਉਂ? ਮਸਲਾ ਤਾਂ ਅਸਲ ਦੇ ਵਿੱਚ ਇਹ ਸੀਗਾ, ਪਰ ਪੰਜਾਬ ਸਰਕਾਰ ਦੇ ਇੱਕ ਸਟੈਪ ਦੇ ਨਾਲ ਹੀ ਇਹ ਮਸਲਾ ਜਿਹੜਾ ਉਹ ਹੋਰ ਰੁਖ ਲੈ ਗਿਆ। ਪੰਜਾਬ ਸਰਕਾਰ ਨੇ ਗੁਰਦੁਆਰਾ ਸਾਹਿਬ ਐਕਟ ਦੇ ਵਿੱਚ ਸੋਧ ਕੀਤੀ, ਜਿਸ ਨੂੰ ਸਿੱਖ ਧਰਮ ਦੇ ਵਿੱਚ, ਸਿੱਖ ਰਹੁ ਰੀਤ ਦੇ ਵਿੱਚ ਦਖਲਅੰਦਾਜ਼ੀ ਮੰਨਿਆ ਗਿਆ ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਲੋਕ ਪੀਟੀਸੀ ਦੇ ਸਤਾਏ ਹੋਏ ਸਨ, ਜਿਹੜੇ ਲੋਕ ਅਕਾਲੀ ਦਲ ਦੇ ਸਤਾਏ ਹੋਏ ਸਨ, ਉਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਲੱਗ ਪਏ ਕਿ ਤੁਸੀਂ ਇਸ ਮਾਮਲੇ ਦੀ ਆੜ ਦੇ ਵਿੱਚ ਤੁਸੀਂ ਇਸ ਐਕਟ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਪੰਥ ਇੱਕ ਆਪਣੇ ਆਪ ਦੇ ਵਿੱਚ ਸਰਕਾਰ ਹੈ, ਪੰਥ ਦੀਆਂ ਰਹੁ ਰੀਤਾਂ ਨੇ, ਪੰਥ ਦਾ ਆਪਣਾ ਇੱਕ ਜਿਹੜਾ ਸੰਵਿਧਾਨ ਆ ਉਸ ਦੇ ਮੁਤਾਬਕ ਪੰਥ ਚੱਲਦਾ, ਪੰਥ ਸਰਕਾਰਾਂ ਦੇ ਮੁਤਾਬਕ ਨਹੀਂ ਚੱਲਦਾ। ਸੋ ਇਸੇ ਕਰਕੇ ਇੱਕ ਬੜੀ ਵੱਡੀ ਟਸਲ ਪੈਦਾ ਹੋ ਗਈ ਆ ਤੇ ਹੁਣ ਇਹ ਜਿਹੜੇ ਬਿੱਲ ਨੇ, ਹਾਲਾਂਕਿ ਉਹ ਬਿੱਲਾਂ ਨੂੰ ਰਾਜਪਾਲ ਵੱਲੋਂ ਵੀ ਨਜਾਇਜ਼ ਕਰਾਰ ਦਿੱਤਾ ਗਿਆ। ਭਗਵੰਤ ਮਾਨ ਸਰਕਾਰ ਦੋ ਪਾਸੇ, ਇੱਕ ਪਾਸੇ ਪੰਥਕ ਜਿਹੜੀਆਂ ਰਹੁ ਰੀਤਾਂ ਨੇ ਉਹਨਾਂ ਦੇ ਜਵਾਬਦੇਹੀ ਕਰਕੇ ਫਸੀ ਪਈ ਹੈ ਤੇ ਦੂਜੇ ਪਾਸੇ ਰਾਜਪਾਲ ਨੇ ਜਿਹੜਾ ਸੈਸ਼ਨ ਸੀਗਾ ਜਿਹਦੇ ਵਿੱਚ ਇਸ ਬਿੱਲ ਦੇ ਨਾਲ 3 ਹੋਰ ਬਿੱਲ ਪਾਸ ਕੀਤੇ ਗਏ ਸੀ, ਉਹ ਸੈਸ਼ਨ ਹੀ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਸੋ ਦੋਨਾਂ ਧਿਰਾਂ ਦੇ ਵਿੱਚ ਹੁਣ ਟਸਲ ਚੱਲ ਰਹੀ ਹੈ। ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲਦਾ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ।